ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत धन्यवाद जी। डॉक्टर साहब अज 30 अगस्त 2023 15 भादो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੋਨ ਕੈਲਰਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਿਮਰਨਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਸਵਾਲ ਕੀਤਾ ਹੈ ਕਿ ਕੀ ਅਸੀਂ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਨੂੰ ਫਿਲਮਾਂ ਰਾਹੀਂ ਲੋਕਾਂ ਸਾਹਮਣੇ ਲਿਆ ਕੇ ਗਲਤ ਤਾਂ ਨਹੀਂ ਕਰ ਰਹੇ? ਜੋ ਗੱਲ ਪੜ੍ਹ ਕੇ ਹਫ਼ਤਿਆਂ ਬੱਧੀ ਮਹਿਸੂਸ ਕਰਦੇ ਹੋਏ ਸਾਡੇ ਅੰਦਰ ਵਸਦੀ ਹੈ ਉਹ ਕਿਵੇਂ 2 ਘੰਟਿਆਂ ਵਿੱਚ ਫਿਲਮ ਰਾਹੀਂ ਅੰਦਰ ਘਰ ਕਰ ਸਕਦੇ ਆ? ਨਵੀਂ ਪਨੀਰੀ ਫਿਲਮ ਦੇਖ ਕੇ ਇਹ ਮਹਿਸੂਸ ਕਰ ਰਹੀ ਹੈ ਜਿਵੇਂ ਉਹਨਾਂ ਨੂੰ ਸਭ ਪਤਾ ਲੱਗ ਗਿਆ ਹੈ। ਫਿਰ ਉਹ ਕਿਉਂ ਡੂੰਘਾਈ ਨਾਲ ਪੜ੍ਹਨ ਘੋਖਣ? ਜ਼ਰੂਰੀ ਹੈ ਅਸੀਂ ਆਪਣੇ ਇਤਿਹਾਸ ਨਾਲ ਤਰੀਕੇ ਨਾਲ ਜੁੜੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਮਸਤਾਨੇ ਫਿਲਮ ਦੇ ਹਵਾਲੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਜਿਹੜੀ ਫਿਲਮ ਮਸਤਾਨੇ ਦੀਆਂ ਜਿਹੜੀ ਚਾਰ ਚੁਫੇਰੇ ਧੁੰਮਾਂ ਪਈਆਂ ਹੋਈਆਂ ਨੇ ਔਰ ਟੀਵੀ 84 ਦੀ ਜਿਹੜੀ ਟੀਮ ਨੇ ਕੱਲ੍ਹ ਇਸ ਨੂੰ ਦੇਖਿਆ ਔਰ ਇਸ ਉੱਪਰ ਵੀ ਆਪਾਂ ਵਿਚਾਰ ਕਰਾਂਗੇ ਔਰ ਇਸ ਦੇ ਨਾਲ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਫਿਲਮਾਂ ਟੀਵੀ ਆਦਿ ਰਾਹੀਂ ਭਾਵੇਂ ਕੁਝ ਸਮੇਂ ਲਈ ਸਿੱਖੀ ਜਾਂ ਸਿੱਖ ਇਤਿਹਾਸ ਦੀ ਗੱਲ ਹੋ ਸਕਦੀ ਹੈ, ਅਸਲ ਸਿੱਖੀ ਕਿਰਦਾਰ ਸਾਹਮਣੇ ਆ ਸਕਦਾ ਹੈ। ਸੋ ਅੱਜ ਮਹਾਨ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਜੀ ਦਾ ਜਨਮ ਦਿਨ ਵੀ ਹੈ। ਸੋ ਜਿਨ੍ਹਾਂ ਨੇ ਮਹਾਨ ਕੋਸ਼ ਵਰਗਾ ਸਿੱਖ ਐਨਸਾਈਕਲੋਪੀਡੀਆ ਸਿੱਖ ਪੰਥ ਦੀ ਝੋਲੀ ਪਾਇਆ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਏਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਵੀਰ ਸਿਮਰਨਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ, ਅਸਲ ਦੇ ਵਿੱਚ ਜਿਹੜਾ ਉਹਨਾਂ ਨੇ ਮੈਸੇਜ ਵੀ ਦਿੱਤਾ ਹੈ ਅਸੀਂ ਇਸ ਦੇ ਉੱਤੇ ਹੀ ਗੱਲ ਕਰਨੀ ਸੀ ਕਿਉਂਕਿ ਕੱਲ ਜਦੋਂ ਅਸੀਂ ਪ੍ਰੋਗਰਾਮ 15 ਮਿੰਟ ਪਹਿਲਾਂ ਆਲਮੋਸਟ ਵਾਈਂਡ ਅਪ ਕੀਤਾ ਤੇ ਸਾਡੇ ਕੁਝ ਦਰਸ਼ਕਾਂ ਨੇ ਲਿਖਿਆ ਵੀ ਕਿ ਇਵੇਂ ਤਾਂ ਕਦੇ 11 ਸਾਲ 'ਚ ਨਹੀਂ ਹੋਇਆ ਜਾਂ ਤੁਸੀਂ ਗੈਰ ਹਾਜ਼ਰ ਤਾਂ ਹੁੰਦੇ ਹੋ, ਪਰ ਦੂਸਰਾ ਪਰ ਕੱਲ ਅਸੀਂ ਇਸ ਗੱਲ ਨੂੰ ਸਸਪੈਂਸ ਹੀ ਰੱਖਿਆ ਸੀ ਵੀ ਅਸੀਂ ਕਿਉਂ ਅਰਲੀ ਬੰਦ ਕਰ ਰਹੇ ਕਿਉਂਕਿ ਟਾਈਮਿੰਗ ਜਿਹੜੀ ਕਿ ਸਾਡੀ ਇੱਥੋਂ ਅੱਧੇ ਪੌਣੇ ਘੰਟੇ ਦੀ ਡਰਾਈਵ ਵੀ ਸੀ ਉਹ ਸਾਡੀ ਸਾਰੀ ਟੀਵੀ 84 ਦੀ ਟੀਮ ਨੇ ਮਸਤਾਨੇ ਫਿਲਮ ਨੂੰ ਦੇਖਿਆ, ਉਸ ਬਾਰੇ ਵੀ ਅਸੀਂ ਵੇਰਵੇ ਨਾਲ ਗੱਲ ਕਰਾਂਗੇ। ਇਹੀ ਨਹੀਂ ਕਿ ਉਸ 'ਚੋਂ ਅਸੀਂ ਕਿਵੇਂ ਦੇਖਦੇ ਹਾਂ ਪੋਜ਼ੀਟਿਵਿਟੀ ਜਾਂ ਉਸ ਦੇ ਕਮਜ਼ੋਰ ਆਸਪੈਕਟ, ਉਸ ਦੇ ਤਾਂ ਹੁਣ ਬਹੁਤ ਸਾਰੇ ਰਿਵਿਊ ਹੋ ਚੁੱਕੇ ਨੇ, ਲੇਕਿਨ ਜਿਹੜਾ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਇਸ਼ੂ ਸਾਹਮਣੇ ਲਿਆਂਦਾ ਹੈ ਕਿ ਕੀ ਸਿਰਫ ਇਹ ਫਿਲਮਾਂ ਦਾ ਜਿਹਦੇ 'ਚ ਕਿ ਆਲਮੋਸਟ 2 ਜਾਂ 2.5 ਘੰਟੇ 'ਚ ਜਿਹੜਾ ਹੈ ਉਹ ਕਿਸੇ ਵੀ ਸਿਚੁਏਸ਼ਨ ਨੂੰ ਜਿਹੜਾ ਵੱਡੀ ਸਕਰੀਨ ਦੇ ਉੱਤੇ ਦਿਖਾਇਆ ਜਾਂਦਾ ਹੈ ਕਿ ਇਹ ਕਾਫੀ ਹੈ ਜਾਂ ਇਸ ਦਾ ਇੱਕ ਪ੍ਰਭਾਵ ਇਹ ਵੀ ਹੁੰਦਾ ਹੈ ਕਿ ਬਹੁਤ ਵਾਰ ਜਦੋਂ ਅੱਜ ਵੈਸੇ ਵੀ ਅਸੀਂ ਜ਼ਿਕਰ ਕਰਦੇ ਹਾਂ ਕਿ ਕੌਮ ਦੇ ਵਿੱਚ ਪੜ੍ਹਨ ਲਿਖਣ ਦੀਆਂ ਰੁਚੀਆਂ ਦੀ ਕਮੀ ਹੈ ਤੇ ਕਈ ਵਾਰ ਜਿਹੜਾ ਇਸ ਕਿਸਮ ਦਾ ਹਿਸਟਰੀ ਕਮ ਫਿਕਸ਼ਨ ਜਾਂ ਕਈ ਵਾਰੀ ਫੈਸੀਨੇਟ ਕਰਨ ਦੇ ਲਈ ਜਿਹੜਾ ਹੈ ਜਾਂ ਤੁਸੀਂ ਕਰਾਊਡ ਪੁੱਲ ਕਰਨੀ ਹੈ ਔਰ ਜਦੋਂ ਤੁਸੀਂ ਈਵਨ ਫਾਈਨੈਂਸ਼ੀਅਲੀ ਵੀ
ਲੁੱਕ ਫਾਰਵਰਡ ਕਰਦੇ ਹੋ ਤੇ ਤੁਹਾਡੇ ਸਾਹਮਣੇ ਬਿਗਰ ਕਰਾਊਡ ਹੁੰਦੀ ਹੈ ਔਰ ਉਹਦੇ ਐਂਟਰਟੇਨਮੈਂਟ ਦੇ ਲਈ ਵੀ ਔਰ ਉਹਦੇ ਸਮਝ ਗੋਚਰਾ ਕਰਨ ਲਈ ਵੀ ਕੁਝ ਫੈਕਟਸ ਨੂੰ ਡਾਇਲੂਟ ਵੀ ਕੀਤਾ ਜਾਂਦਾ ਹੈ ਔਰ ਇਸ ਦਾ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਵਕਤੀ ਤੌਰ ਦੇ ਉੱਤੇ ਤਾਂ ਜ਼ਰੂਰ ਜਿਹੜੀ ਹੈ ਉਹ ਵਾਹ ਦੀ ਗੱਲ ਹੁੰਦੀ ਹੈ, ਪਰ ਡੀਪ ਇੰਪੈਕਟ ਜਾਂ ਡੀਪ ਕਿਰਦਾਰ ਤਾਂ ਅਲਟੀਮੇਟਲੀ ਅਮਲੀ ਜੀਵਨ ਨਾਲ ਜੁੜੇ ਹੁੰਦੇ ਨੇ। ਉਸ ਦੇ ਲਈ ਤੁਹਾਨੂੰ ਪਲ ਪਲ ਜਿਹੜਾ ਸਿੱਖੀ ਕਮਾਣੀ ਪੈਂਦੀ ਹੈ ਔਰ ਜਿਹੜੇ ਪ੍ਰਭਾਵ ਤੁਹਾਡੇ ਤੇ ਹਮੇਸ਼ਾ ਰਹਿੰਦੇ ਨੇ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਗੱਲ ਜਦੋਂ ਭਾਈ ਜੋਤ ਸਿੰਘ ਜਿਹੜੇ ਕਿਸੇ ਜ਼ਮਾਨੇ 'ਚ ਪ੍ਰਿੰਸੀਪਲ ਸਨ ਖਾਲਸਾ ਕਾਲਜ ਅੰਮ੍ਰਿਤਸਰ ਦੇ, ਬਾਅਦ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵੀ ਬਣੇ, ਉਹਨਾਂ ਤੋਂ ਵੀ ਇਹ ਪੁੱਛਿਆ ਗਿਆ ਸੀ ਕਿ ਵੀ ਦੱਸੋ ਵੀ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਦਿੱਤੀ ਜਾਏ, ਕਦੋਂ ਸ਼ੁਰੂ ਕੀਤੀ ਜਾਏ, ਤੇ ਉਹਨਾਂ ਨੇ ਕਿਹਾ ਸੀ ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ। ਸੋ ਜ਼ਾਹਰ ਹੈ ਕਿ ਬੱਚੇ ਦੇ ਮਾਤਾ ਪਿਤਾ ਧਰਮੀ ਹੋਣਗੇ ਤੇ ਬੱਚਿਆਂ ਦੇ ਵਿੱਚ ਧਰਮ ਦੀ ਵਿਦਿਆ ਹੋਏਗੀ। ਔਰ ਇਹੀ ਸਵਾਲ ਜਦੋਂ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਬਹੁਤ ਵੱਡੇ ਸਾਡੇ ਵਿਦਵਾਨ, ਸਕਾਲਰ, ਸ਼ਾਇਰ ਔਰ ਚਿੰਤਕ ਹੋਏ ਨੇ, ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਦੱਸੋ ਸਿੱਖੀ ਦਾ ਪ੍ਰਚਾਰ ਕਿਵੇਂ ਹੋਏ, ਕਿ ਚੰਗੇ ਪ੍ਰਚਾਰਕ ਪੈਦਾ ਕੀਤੇ ਜਾਣ, ਚੰਗੇ ਲਿਖਾਰੀ ਹੋਣ ਲਿਖਤ ਰਾਹੀਂ ਜਾਂ ਬੋਲਣ ਰਾਹੀਂ। ਤੇ ਉਹਨਾਂ ਨੇ ਕਿਹਾ ਸੀ ਕਿ ਨਹੀਂ, ਜੇ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਤੇ ਚੰਦ ਭਾਈ ਵੀਰ ਸਿੰਘ ਪੈਦਾ ਕਰੋ, ਕਿਉਂਕਿ ਜ਼ਾਹਰ ਹੈ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਬਚਪਨ ਤੋਂ ਹੀ ਰੂਹਾਨੀਅਤ ਵੱਲ ਝੁਕਾਅ ਰੱਖਦੇ ਸੀ। ਇੱਕ ਸਟੇਜ ਆਈ ਜਦੋਂ ਕਿ ਉਹਨਾਂ ਦੇ ਪੈਰ ਉਖੜੇ ਉਸ ਰੂਹਾਨੀਅਤ ਦੇ ਰਾਹ ਨੂੰ ਲੱਭਦੇ ਆ, ਉਹ ਜਿਹੜੇ ਰਾਮ ਤੀਰਥ ਸਵਾਮੀ ਉਸ ਦੇ ਪ੍ਰਭਾਵ ਥੱਲੇ ਆਏ। ਉਹਨਾਂ ਨੇ ਕੇਸ ਵੀ ਕਤਲ ਕਰਾਏ, ਸਿੱਖੀ ਛੱਡੀ, ਜਾਪਾਨ 'ਚ ਆਏ, ਬੁੱਧ ਧਰਮ ਦੇ ਆਪਣੀ ਪੜ੍ਹਾਈ ਲਈ ਆਏ, ਕੈਮਿਸਟਰੀ ਸਬਜੈਕਟ ਦੀ ਹਾਇਰ ਸਟੱਡੀ ਲਈ, ਤੇ ਉਹਨਾਂ ਨੇ ਬੁੱਧ ਧਰਮ ਵੱਲ ਝੁਕੇ। ਔਰ ਜਦੋਂ ਉਹ ਬੁੱਧਿਸਟ ਮੰਕ ਵਾਲਾ ਜਿਹੜਾ ਉਹਨਾਂ ਦਾ ਜ਼ੇਨ ਬਣ ਰਿਹਾ ਸੀ, ਉਦੋਂ ਸਵਾਮੀ ਰਾਮ ਤੀਰਥ ਜਿਹੜੇ ਮੁੱਢਲੇ ਤੌਰ 'ਤੇ ਲਾਹੌਰ ਦੇ ਵਿੱਚ ਪ੍ਰੋਫੈਸਰ ਸਨ, ਔਰ ਉਹਨਾਂ ਨੇ ਛੱਡ ਕੇ ਆਪਣਾ ਸੰਨਿਆਸ ਲਿਆ ਸੀ। ਔਰ ਉਹਨਾਂ ਦੇ ਜਦੋਂ ਸੰਪਰਕ 'ਚ ਹੋਰ ਜਾਪਾਨ ਫੇਰੀ ਵੇਲੇ ਆਏ ਤਾਂ ਉਹਨਾਂ ਨੇ ਸਿੱਖੀ ਨੂੰ ਤਿਲਾਂਜਲੀ ਦੇ ਕੇ ਫਿਰ ਉਹ ਸਵਾਮੀ ਰਾਮ ਤੀਰਥ ਦੇ ਸੰਨਿਆਸੀ ਬਣ ਗਏ ਔਰ ਉਸੇ ਹੀ ਜਿਹੜਾ ਰੂਪ ਦੇ ਵਿੱਚ ਸੰਨਿਆਸੀ ਰੂਪ 'ਚ ਵਾਪਸ ਪਰਤੇ। ਔਰ ਕਿਵੇਂ ਉਹ ਸਾਰਾ ਉਹਨਾਂ ਦਾ ਇੱਕ ਸਫ਼ਰ, ਇੱਕ ਵੱਖਰੀ ਕਹਾਣੀ ਹੈ। ਔਰ ਫਿਰ ਜਦੋਂ ਕਿ ਉਹ ਬਿਲਕੁਲ ਉਸ ਸਵਾਮੀ ਰੂਪ ਦੇ ਵਿੱਚ ਹੀ ਸੀ, ਇੱਕ ਵਾਰ ਸਿੱਖ ਐਜੂਕੇਸ਼ਨਲ ਕਾਨਫਰੰਸ ਜਿਹੜੀ ਸ਼ਾਇਦ ਰਾਵਲਪਿੰਡੀ ਜਾਂ ਸਿਆਲਕੋਟ ਜਾਂ ਕਿਤੇ ਹੋਈ, ਉਸ ਦੇ ਵਿੱਚ ਉਹਨਾਂ ਨੂੰ ਵੀ ਬੋਲਣ ਲਈ ਸੱਦਿਆ ਹੋਇਆ ਸੀ। ਹਾਲਾਂ ਉਹ ਬਿਲਕੁਲ ਸਿੱਖੀ ਨੂੰ ਤਿਲਾਂਜਲੀ ਦੇ ਚੁੱਕੇ ਸੀ, ਪਰ ਉਹਨਾਂ ਦਾ ਇੱਕ ਵੱਡਾ ਨਾਂ ਸੀ ਪੰਜਾਬ ਦੇ ਸਰਕਲਸ ਦੇ ਵਿੱਚ ਵੀ, ਔਰ ਉਹਨਾਂ ਨੂੰ ਹਿੰਦੂ ਤੋਂ ਵੀ ਉਸ ਵੇਲੇ ਦੇ ਜਿਹਨਾਂ ਤੁਸੀਂ ਆਰੀਆ ਸਮਾਜੀ ਜਾਂ ਸਨਾਤਨ ਧਰਮੀ, ਉਹ ਵੀ ਬਹੁਤ ਪ੍ਰਮੋਟ ਕਰਦੇ ਸੀ। ਔਰ ਭਾਈ ਵੀਰ ਸਿੰਘ ਜਿਹੜੇ ਉਸ ਕਾਨਫਰੰਸ ਦਾ ਹਿੱਸਾ ਸਨ, ਉਹ ਬਹੁਤ ਘੱਟ ਬੋਲਦੇ ਸੀ, ਉਹਨਾਂ ਦੀ ਕਲਮ ਹੀ ਚੱਲਦੀ ਸੀ, ਲੇਕਿਨ ਇੱਕ ਬੜੀ ਰੂਹਾਨੀ ਸ਼ਖਸੀਅਤ ਸਨ। ਔਰ ਜਿਵੇਂ ਇਹ ਵੇਰਵੇ ਕਹਿ ਜਾਂਦੇ ਨੇ, ਉਹਨਾਂ ਦੀ ਧਰਮ ਪਤਨੀ ਬੀਬੀ ਮਾਇਆ ਪੂਰਨ ਸਿੰਘ ਉਹਨਾਂ ਨੇ ਬਾਅਦ ਦੇ ਵਿੱਚ ਯਾਦਾਂ ਪੂਰਨ ਸਿੰਘ ਦੀਆਂ ਨਾਂ ਦੇ ਥੱਲੇ ਕਿਤਾਬ ਵੀ ਪਬਲਿਸ਼ ਜਿਹੜੀ ਹੋਈ ਯਾਦਾਂ ਨਾਲ, ਜਾਂ ਉਹਨਾਂ ਦੇ ਮੈਮੋਇਰਸ, ਤੇ ਉਹਦੇ 'ਚ ਵੀ ਇਸ ਵਾਕਿਆ ਨੂੰ ਬਿਆਨਿਆ ਹੋਇਆ ਕਿ ਉਹਦੇ 'ਚ ਜਦੋਂ ਪੂਰਨ ਸਿੰਘ ਬੋਲੇ ਪੂਰੇ ਰੂਹਾਨੀ ਜਾਓ ਜਲਾਲ 'ਚ ਔਰ ਦੂਸਰੇ ਔਰ ਬੈਠ ਗਏ, ਔਰ ਭਾਈ ਵੀਰ ਸਿੰਘ ਜਿਹੜੇ ਉਹਨਾਂ ਦੇ ਕੋਲ ਆ ਕੇ ਉਹਨਾਂ ਦੇ ਨੇੜੇ ਹੀ ਬੈਠੇ ਸੀ, ਉਹਨਾਂ ਦੇ ਸਿਰ ਤੇ ਉਹਨਾਂ ਨੇ ਹੱਥ ਰੱਖਦਿਆਂ ਕਿਹਾ ਕਿ ਵੀ ਪੂਰਨ ਸਿੰਘ ਬਹੁਤ ਚੰਗਾ ਬੋਲਦੇ ਹੋ ਤੁਸੀਂ। ਔਰ ਉਸ ਤੋਂ ਜਿਹੜਾ ਬਾਅਦ ਦੇ ਵਿੱਚ ਉਹਨਾਂ ਦੀ ਮੁਲਾਕਾਤ ਵੀ ਓਬਵੀਅਸਲੀ ਹੋਈ ਹੋਏਗੀ 1 to 1, ਔਰ ਉਹਨਾਂ ਨੇ ਘਰ ਜਾ ਕੇ ਕਿਹਾ ਕਿ ਵੀ ਮੈਂ ਹੁਣ ਮਾਇਆ, ਮੈਂ ਜਿਸ ਸਿਰ ਦੇ ਉੱਤੇ ਭਾਈ ਵੀਰ ਸਿੰਘ ਦਾ ਹੱਥ ਆਇਆ, ਇਸ ਦੇ ਉੱਤੇ ਮੈਂ ਹੁਣ ਨਾਈ ਦਾ ਹੱਥ ਨਹੀਂ ਲੱਗਣ ਦੇਣਾ। ਸੋ ਉਹਨਾਂ ਦੀ ਜਿਹੜੀ ਏਡੀ ਵੱਡੀ ਤਬਦੀਲੀ ਸੀ। ਔਰ ਫਿਰ ਜੋ ਕੁਝ ਪ੍ਰੋਫੈਸਰ ਪੂਰਨ ਸਿੰਘ ਦੀਆਂ ਲਿਖਤਾਂ 'ਚੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਸੰਨਿਆਸ ਦੀਆਂ ਧੱਜੀਆਂ ਉਡਾਈਆਂ, ਗਾਂਧੀ ਦੀ ਨੌਨ ਵਾਇਲੈਂਸ ਦੀਆਂ ਧੱਜੀਆਂ ਉਡਾਈਆਂ। ਜੇ ਤੁਸੀਂ ਇੱਕ ਤਾਂ ਉਹਨਾਂ ਦਾ ਪੋਲੀਟੀਕਲ ਦੁਨੀਆ 'ਚ ਜਾਂ ਰੂਹਾਨੀਅਤ ਦੀ ਦੁਨੀਆ 'ਚ, ਅੱਜ ਹੀ ਆਸਟ੍ਰੇਲੀਆ ਜਿਨ੍ਹਾਂ ਦੇ ਵੀਰ ਨਾਲ ਗੱਲ ਹੋ ਰਹੀ ਸੀ, ਸੋ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਵੀ ਬਹੁਤ ਵਾਰ ਜਦੋਂ ਅਸੀਂ ਪੋਇਟਰੀ ਦੀ ਗੱਲ ਕਰਦੇ ਹਾਂ, ਪੁਰਾਤਨ, ਉਹ ਭਾਵੇਂ ਉੱਥੋਂ ਦਾ ਮੀਟਰ ਬ੍ਰਜ ਭਾਸ਼ਾ 'ਚ ਸੀ ਜਾਂ ਦੂਸਰੇ ਡਾਇਲੌਗਸ ਦੇ ਵਿੱਚ, ਉਹਦੇ 'ਚ ਪੋਇਟਰੀ ਦੀਆਂ ਫਾਰਮ ਜਿਹਦੇ 'ਚ ਮੀਟਰ ਜਿਹਨੂੰ ਕਿਹਾ ਜਾਂਦਾ ਹੈ, ਛੰਦਾਬੰਦੀ ਹੈ, ਚੌਪਾਈ ਹੈ, ਉਸ ਦੇ ਵਿੱਚ
ਜਿਹੜੇ ਦੋਹਰਾ ਹੈ, ਦੋਹੜਾ ਹੈ, ਇਹ ਸਾਰੀਆਂ ਉਹਦੀਆਂ ਫਾਰਮ ਸੀ ਜੀ। ਤੇ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੂੰ ਖੁੱਲੀ ਕਵਿਤਾ ਦੇ ਜਨਮਦਾਤਾ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਫਿਰ ਉਹਦੇ 'ਚ ਖਿਆਲ ਦਾ ਬਹਾ ਇੰਨਾ ਤੇਜ਼ ਹੈ ਕਿ ਉਸ ਦੇ ਵਿੱਚ ਕੋਈ ਮੀਟਰ ਨਹੀਂ ਹੈ। ਮੀਟਰ ਇੱਕ ਤੁਕਬੰਦੀ ਹੁੰਦੀ ਸੀ ਕਿ ਇਹਦੇ ਨਾਲ ਤੁਕ ਨਾਲ ਇਹ ਤੁਕ ਰਲਦੀ ਹੈ ਜਾਂ ਦੂਸਰੇ। ਸੋ ਉਹਨਾਂ ਨੇ ਫਿਰ ਬਹੁਤ ਵੱਡਾ, ਅੱਜ ਵੀ ਜਦੋਂ ਉਹਨਾਂ ਦਾ, ਔਰ ਮੈਂ ਅਕਸਰ ਜ਼ਿਕਰ ਕੀਤਾ ਹੈ ਵੀ ਜਦੋਂ ਮੈਂ ਅਮਰੀਕਾ ਦੀ ਧਰਤੀ ਤੇ 80s ਦੇ ਵਿੱਚ ਪੈਰ ਰੱਖਿਆ ਤੇ ਮੇਰੇ ਬੈਗ ਦੇ ਵਿੱਚ 2 ਹੀ ਕਿਤਾਬਾਂ ਸੀ ਪ੍ਰੋਫੈਸਰ ਪੂਰਨ ਸਿੰਘ ਦੀਆਂ ਲਿਖੀਆਂ, ਦਾ 10 ਮਾਸਟਰਸ ਐਂਡ ਸਪਿਰਿਟ ਬੋਰਨ ਪੀਪਲ। ਅੱਜ ਵੀ ਜੇ ਤੁਸੀਂ ਇਹ ਦੇਖਣਾ ਹੋਏ ਕਿ ਰੂਹਾਨੀਅਤ ਕਿਹਨੂੰ ਕਹਿੰਦੇ ਨੇ ਸਿੱਖੀ ਦੇ ਹਵਾਲੇ ਨਾਲ, ਤੇ ਫਿਰ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਦਾ ਇੱਕ ਸਫ਼ਰ ਵੀ ਸੀ ਇਸ ਪਾਸੇ ਵੱਲ, ਡਿੱਗਣਾ ਵੀ ਸੀ, ਪਰ ਫਿਰ ਜਿਸ ਬੁਲੰਦੀ ਤੱਕ ਉਹ ਪਹੁੰਚੇ। ਔਰ ਇਹੀ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਸਿੱਖੀ ਦਾ ਪ੍ਰਚਾਰ ਕਿਵੇਂ ਹੋਏ, ਲਿਖਾਰੀਆਂ ਰਾਹੀਂ ਕਿ ਬੁਲਾਰਿਆਂ ਰਾਹੀਂ, ਤਾਂ ਉਹਨਾਂ ਨੇ ਕਿਹਾ ਸੀ ਕਿ ਚੰਦ ਭਾਈ ਵੀਰ ਸਿੰਘ ਪੈਦਾ ਕਰੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਿੱਖੀ ਦੇ ਵਿੱਚ ਇਸ ਲਈ ਜਿਹਨੂੰ ਅੱਜ ਪ੍ਰੋਸੈਲਿਟਾਈਜੇਸ਼ਨ ਕਿਹਾ ਜਾਂਦਾ ਹੈ, ਜਾਂ ਧਰਮ ਕਨਵਰਸ਼ਨ, ਜਾਂ ਕੋਈ ਕੱਚੇ ਬਾਈਬਲ ਮਾਰ ਕੇ ਜਾਂ ਹੋਰ ਮਜ਼ਹਬਾਂ ਵਾਲੇ ਜਿਹੜੇ ਨੇ ਉਹ ਤੁਰੇ ਹੁੰਦੇ ਨੇ ਜੀ ਸਾਡੇ ਉੱਧਰ ਬਹਿਸ਼ਤ ਦਾ ਜਾਂ ਸਵਰਗ ਦਾ ਦਰਵਾਜ਼ਾ ਖੁੱਲ੍ਹੇਗਾ ਤੇ ਜੇ ਤੁਸੀਂ ਉਹਦਾ ਹੱਥ ਨਹੀਂ ਫੜਦੇ ਤੇ ਇਹਦਾ ਨਹੀਂ ਫੜਦੇ। ਲੇਕਿਨ ਸਿੱਖੀ ਨੇ ਕਿਉਂ ਇਸ ਕਿਸਮ ਦੀ ਜਿਹੜੀ ਕਨਵਰਜਨ ਨੂੰ ਕਦੇ ਐਨਕਰੇਜ ਨਹੀਂ ਕੀਤਾ, ਕਿਉਂਕਿ ਸਿੱਖੀ ਦੇ ਵਿੱਚ ਜਿਹੜੀ ਰਸਕ ਜਿਹੜੀ ਹੈ ਭੇਟਿਓ ਪੁਰਖ ਰਸਕ ਬੈਰਾਗੀ, ਕਿ ਵੀ ਜਿਹਦੇ ਜੀਵਨ ਦੇ ਵਿੱਚ ਰਸ ਹੈ, ਜਿਹਦੇ ਜੀਵਨ ਦੇ ਵਿੱਚ ਸਿੱਖੀ ਵੈਲਿਊਜ਼ ਨੇ, ਸਿੱਖੀ ਕਮਾਈ ਹੈ, ਉਹਦੇ ਜਦੋਂ ਤੁਸੀਂ ਸੰਪਰਕ ਦੇ ਵਿੱਚ ਆਉਂਦੇ ਹੋ, ਉਹ ਤੁਹਾਡੇ ਪੇਰੈਂਟਸ ਤੋਂ ਹੀ ਸਫ਼ਰ ਸ਼ੁਰੂ ਹੁੰਦਾ ਹੈ। ਔਰ ਜ਼ਾਹਰਾ ਤੌਰ ਦੇ ਉੱਤੇ ਫਿਰ ਇਸੇ ਲਈ ਜਦੋਂ ਅਸੀਂ ਮੰਗਦੇ ਵੀ ਹਾਂ ਅਕਾਲ ਪੁਰਖ ਤੋਂ ਅਰਦਾਸ ਦੇ ਵਿੱਚ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਸੰਗਤ ਜਿਸ ਲਈ ਲਫ਼ਜ਼ ਗੁਰਮੁਖ ਦੀ ਸੰਗਤ। ਔਰ ਭਾਈ ਵੀਰ ਸਿੰਘ ਹੋਰਾਂ ਦੇ ਇੱਕ ਛੋਟੇ ਜਿਹੜੇ ਉਹਨਾਂ ਦੇ ਕੁਝ ਕੋਟ ਨੇ ਗੁਰਮੁਖ ਸਿੱਖਿਆ ਦੇ ਥੱਲੇ, ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ ਡੇ ਟੂ ਡੇ ਜ਼ਿੰਦਗੀ 'ਚ। ਤੁਹਾਡੇ ਸਾਹਮਣੇ ਮੁਸ਼ਕਲਾਂ ਵੀ ਆਉਂਦੀਆਂ ਨੇ, ਸ਼ੰਕੇ ਵੀ ਉੱਠਦੇ ਨੇ, ਜਿਹੜੀ ਹੈ ਤੁਹਾਡੀ ਮਾਨਸਿਕ ਸਥਿਤੀ ਜਾਂ ਰੂਹਾਨੀ ਸਥਿਤੀ ਕਈ ਵਾਰ ਡਾਊਨਵਰਡ ਜਾਂਦੀ ਹੈ। ਸੋ ਇਹ ਉਹ ਪੀਰੀਅਡ ਹੁੰਦਾ ਜਦੋਂ ਗੁਰਮੁਖ ਦਾ ਸਾਥ, ਰੱਬ ਦੇ ਪਿਆਰਿਆਂ ਦਾ, ਔਰ ਸਤ ਸੰਗਤ, ਇੱਕ ਸਤ ਸੰਗਤ ਸੰਗਤੀ ਰੂਪ ਦੇ ਵਿੱਚ ਹੈ ਜਿਹੜੀ ਅਸੀਂ ਗੁਰੂ ਘਰਾਂ ਦੇ ਵਿੱਚ ਮਾਣਦੇ ਹਾਂ। ਇੱਕ ਤੁਹਾਡੀ ਜ਼ਿੰਦਗੀ ਦੇ ਅੰਦਰ ਇਸ ਕਿਸਮ ਦੇ ਗੁਰਮੁਖ ਦਾ ਹੋਣਾ ਵੀ ਇੱਕ ਅਹਿਮੀਅਤ ਰੱਖਦਾ ਹੈ, ਜਿਸ ਨੂੰ ਜਦੋਂ ਅਸੀਂ ਸੂਫੀ ਇਸਲਾਮ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਜਿਹੜਾ ਮੁਰਸ਼ਦ ਦਾ ਕਾਨਸੈਪਟ ਸੀ ਉਹ ਇਹਦੇ ਨਾਲ ਹੀ ਜੁੜਿਆ ਹੋਇਆ ਸੀ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਹੀ ਅਹਿਮ ਗੱਲ ਹੈ ਜਿਹੜੀ ਗੱਲ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਕਹੀ ਹੈ ਕਿ ਵੀ ਇਹ ਠੀਕ ਹੈ ਕਿ ਵੀ ਇਹ ਇੱਕ ਮੀਡੀਅਮ ਜ਼ਰੂਰੀ ਹੈ। ਔਰ ਜਦੋਂ ਤੁਸੀਂ ਸਾਇੰਸ ਦੀਆਂ ਨਵੀਆਂ ਕਾਢਾਂ ਦੀ ਗੱਲ ਕਰਦੇ ਹੋ, ਤੁਹਾਡੇ ਬੱਚੇ ਬੱਚੀਆਂ ਜਿਸ ਸਮਾਜ ਦੇ ਵਿੱਚ, ਜਿਸ ਕਲਚਰ ਦੇ ਵਿੱਚ, ਜਿਸ ਐਨਵਾਇਰਨਮੈਂਟ 'ਚ ਗਰੋ ਹੋ ਰਹੇ ਹੁੰਦੇ ਨੇ, ਉਹਨੂੰ ਤੁਸੀਂ ਪਾਸੇ ਨਹੀਂ ਕਰ ਸਕਦੇ। ਤੁਹਾਨੂੰ ਉਹਦੇ ਲਈ, ਔਰ ਸਿੱਖੀ ਦੇ ਵਿੱਚ ਗੁਰੂ ਦੀ ਰਹਿਮਤ ਨਾਲ ਜਿਹੜੀ ਸਾਡੀ ਜੜ੍ਹਾਂ ਪਤਾਲ ਦੇ ਵਿੱਚ ਨੇ, ਜਿਹੜੀਆਂ ਪੈਰ ਸਾਡੇ ਧਰਤੀ ਦੇ ਉੱਤੇ ਨੇ, ਲੇਕਿਨ ਇਸ ਦੇ ਨਾਲ ਨਾਲ ਅਸੀਂ ਜਿਹੜੀ ਨਵੀਂ ਤਬਦੀਲੀ ਹੈ ਜਾਂ ਚੇਂਜ ਹੈ ਜਾਂ ਟੈਕਨੋਲੋਜੀ ਹੈ, ਉਸ ਦੇ ਖਿਲਾਫ ਕਦੇ ਨਹੀਂ ਹੁੰਦੇ। ਇਹੀ ਕਾਰਨ ਹੈ ਕਿ ਜੇ ਐਗਰੀਕਲਚਰ ਦੇ ਫੀਲਡ 'ਚ ਟੈਕਨੋਲੋਜੀ ਆਈ, ਅੱਜ ਵੀ ਤੁਸੀਂ ਦੇਖੋਗੇ ਬਿਹਾਰ, ਯੂਪੀ, ਉਸ ਇਲਾਕੇ ਦੇ ਜਿਹੜੇ ਮੂਲ ਲੋਕ ਨੇ, ਉਹਨਾਂ ਦੇ ਲਈ ਉਹ ਐਕਸੈਪਟ ਕਰਨਾ ਹੀ ਔਖਾ ਹੁੰਦਾ ਕਿ ਵੀ ਉਹਨਾਂ ਨੇ ਕੀ ਕਰਨਾ। ਅਸੀਂ ਸਭ ਤੋਂ ਪਹਿਲਾਂ ਜੇ ਟਰੈਕਟਰ ਆਏ, ਕੰਬਾਈਨਾਂ ਆਈਆਂ, ਜਿਹੜਾ ਵੀ ਆਇਆ ਲੇਟੈਸਟ ਦੇ ਵਿੱਚ ਜਿਹੜਾ ਉਹ ਪਹਿਲਾਂ ਲੈਂਦੇ ਨੇ, ਫਿਰ 6 ਮਹੀਨੇ ਬਾਅਦ ਆਪ ਹੀ ਖੋਲ ਕੇ ਉਹਨੂੰ ਫਿੱਟ ਕਰ ਰਹੇ ਹੁੰਦੇ ਨੇ। ਸੋ ਸਾਨੂੰ ਕੋਈ ਐਡਵਾਂਸਡ ਆਈਡੀਆਜ਼ ਦੇ ਨਾਲ ਕੋਈ ਪ੍ਰੋਬਲਮ ਨਹੀਂ। ਔਰ ਸਿੱਖੀ ਦਾ ਜਿਹੜਾ ਯੂਨੀਵਰਸਲ ਦਾ ਕਾਨਸੈਪਟ ਹੈ, ਇਨਸਾਨੀਅਤ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਦੁਨੀਆ ਦੇ ਹਰ ਮੁਲਕ ਦੇ ਵਿੱਚ ਅਸੀਂ ਜਾ ਕੇ ਜਿੱਥੇ ਵੀ ਅਲਾਉਡ ਹੈ ਅਸੀਂ ਬੈਠੇ ਹਾਂ, ਔਰ ਉੱਥੋਂ ਦੀਆਂ ਸੁਸਾਇਟੀਜ਼ ਦੇ ਲਾਈਫ ਸਟਾਈਲ ਦੇ ਨਾਲ ਵੀ ਸਾਡਾ ਕੋਈ ਟਕਰਾਅ ਨਹੀਂ ਹੈ। ਮੈਟੀਰੀਅਲਿਸਟਿਕ ਵੈਸਟ ਬੇਸ਼ੱਕ ਮੈਟੀਰੀਅਲਿਜ਼ਮ ਪ੍ਰਭਾਵਿਤ ਕਰਦਾ, ਪਰ ਅਸੀਂ ਦੇਖਦੇ ਹਾਂ ਵੀ ਇੱਥੇ ਵੀ ਅਸੀਂ ਆਪਣੇ ਝੰਡੇ ਗੱਡੇ ਹੋਏ ਨੇ, ਸਾਡੇ ਆਪਣੀ ਰਵਾਇਤ, ਆਪਣੀਆਂ ਟ੍ਰੈਡੀਸ਼ਨਸ, ਉਸ ਨੂੰ ਅਸੀਂ ਕਾਇਮ ਰੱਖਿਆ ਹੋਇਆ ਹੈ। ਈਵਨ ਜਦੋਂ ਅਸੀਂ ਉਹਨਾਂ ਮੁਲਕਾਂ 'ਚ ਵੀ ਦੇਖਦੇ ਹਾਂ ਜਿਵੇਂ ਅੱਜ UAE ਹੈ ਜਾਂ ਈਰਾਨ ਹੈ ਜਾਂ ਮਲੇਸ਼ੀਆ ਹੈ, ਇਸਲਾਮਿਕ ਮੁਲਕ ਨੇ, ਉਹਨਾਂ 'ਚ ਵੀ ਅਸੀਂ ਜਿਹੜੀ ਸਾਡੀ ਸੰਗਤ ਜਾਂ ਉੱਥੇ ਰਹਿਣ ਵਾਲੇ ਨੇ, ਉਹ ਜਿੱਥੇ ਕਾਰੋਬਾਰੀ ਤੌਰ 'ਤੇ
ਜਾਂ ਆਪਣੇ ਜੋ ਵੀ ਜਿਨ੍ਹਾਂ ਕਿੱਤਿਆਂ 'ਚ ਨੇ, ਮਲੇਸ਼ੀਆ 'ਚ ਤਾਂ ਹਰ ਫੀਲਡ 'ਚ ਨੇ, ਪੋਲੀਟੀਕਲ ਫੀਲਡ ਦੇ ਵਿੱਚ, ਈਵਨ ਸਿੰਗਾਪੁਰ ਜਿੱਥੇ ਡਿਪਟੀ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਜਾਂਦੇ ਨੇ, ਜੀ ਲੇਕਿਨ ਕੋਈ ਉਹਦੇ ਨਾਲ ਟਕਰਾਅ ਨਹੀਂ ਹੁੰਦਾ, ਕਿਉਂਕਿ ਸਿੱਖ ਵੇ ਆਫ ਲਾਈਫ ਦੇ ਵਿੱਚ ਐਕਸੈਪਟੈਂਸ ਹੈ ਦੂਸਰਿਆਂ ਦੀ, ਬਿਲਕੁਲ ਕਿ ਵੀ ਜਿਹਨੂੰ ਬੜਾ ਖੂਬਸੂਰਤ, ਜਦੋਂ ਗੁਰੂ ਨਾਨਕ ਸਾਹਿਬ ਨੂੰ ਬਗਦਾਦ ਦੇ ਵਿੱਚ ਡਾਇਲੌਗ ਦੇ ਦੌਰਾਨ ਹਾਜ਼ੀਆਂ ਨੇ ਪੁੱਛਿਆ ਸੀ ਕਿ ਵੀ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਕਿ ਭਾਈ ਇਹ ਦੱਸੋ ਹਿੰਦੂ ਮਜ਼ਹਬ ਚੰਗਾ ਹੈ ਕਿ ਜਿਹੜਾ ਇਸਲਾਮ ਚੰਗਾ? ਗੁਰੂ ਸਾਹਿਬ ਨੇ ਕਿਹਾ ਕਿ ਭਾਈ ਅਕਾਲ ਪੁਰਖ ਦੀ ਦਰਗਾਹ 'ਚ ਤਾਂ ਅਮਲਾਂ ਨਾਲ ਦੇ ਬੇੜੇ ਹੋਣੇ ਨੇ, ਮੋਹਰ ਤੁਸੀਂ ਕਿਹੜੀ ਲਾਈ ਹੋਈ ਹੈ ਮੈਟਰ ਨਹੀਂ ਕਰਦਾ, ਤੁਹਾਡਾ ਕਿਰਦਾਰ ਕੀ ਸੀ ਇਸ ਦੇ ਉੱਤੇ ਡਿਪੈਂਡ। ਔਰ ਇਹੀ ਗੱਲ ਜਦੋਂ 10ਵੇਂ ਪਾਤਸ਼ਾਹ ਨੂੰ ਬਹਾਦਰ ਸ਼ਾਹ ਦੀ ਪ੍ਰੈਜ਼ੈਂਸ ਦੇ ਵਿੱਚ ਇੱਕ ਈਰਖਾਲੂ ਮੁੱਲਾ ਨੇ, ਜਿਹੜਾ ਚਾਹੁੰਦਾ ਨਹੀਂ ਸੀ ਵੀ ਗੁਰੂ ਸਾਹਿਬ ਦੀ ਨੇੜਤਾ ਬਹਾਦਰ ਸ਼ਾਹ ਨਾਲ ਜਿਹੜੀ ਬਣੀ ਹੋਈ ਸੀ ਉਹਨੂੰ ਤੋੜਨਾ ਚਾਹੁੰਦੇ ਸੀ, ਤੇ ਉਸਨੇ ਪੁੱਛਿਆ ਕਿ ਵੀ ਮਜ਼ਹਬ ਹਿੰਦੂ ਖੂਬ ਕਿ ਮੁਸਲਮਾਨ ਖੂਬ, ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਉਸੇ ਲਾਈਨ ਕਿ ਹਿੰਦੂ ਕੋ ਹਿੰਦੂ ਖੂਬ, ਮੁਸਲਮਾਨ ਕੋ ਮੁਸਲਮਾਨ ਖੂਬ। ਔਰ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਬਾਣੀ ਪੜ੍ਹਦੇ ਹਾਂ ਤਾਂ ਫਿਰ ਇਹ ਗੱਲ ਕਿ ਭਾਈ ਅਲਟੀਮੇਟਲੀ ਜਦੋਂ ਗੁਰੂ ਸਾਹਿਬ ਨੇ ਇਹ ਫਰਮਾਇਆ, ਕਹਾਂ ਬਹਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ, ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ, ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ बैठ के ऐसे ही ऐसे सो बैस बितायो, साच कहो सुन लिहो सब है जिन प्रेम कियो तिन ही प्रभ पायो। कि भाई रब दे नाल ਤਾਂ ਉਹ ਮੁਹੱਬਤ ਕਰਨ ਵਾਲੇ ਜਿਹੜੇ ਇਸ਼ਕ ਹਕੀਕੀ ਦੇ ਵਿੱਚ ਗਵਾਚੇ ਹੋਏ ਨੇ, ਜਿਹੜੇ ਕੋਈ ਮੁਫਾਦ ਨਹੀਂ ਲੱਭਦੇ, ਇਸ਼ਕ ਹਕੀਕੀ ਦੇ ਰਾਹ ਦੇ ਪਾਂਧੀ ਨੇ, ਉਹੀ ਜਿਹੜੇ ਨੇ ਇਸ ਪ੍ਰੇਮ ਦੇ ਰਸਤੇ ਤੇ ਤੁਰਨ ਵਾਲੇ। ਔਰ ਇਹੀ ਗੁਰੂ ਨਾਨਕ ਸਾਹਿਬ ਨੇ ਕ੍ਰਾਈਟੇਰੀਆ ਇਹ ਰੱਖਿਆ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਬੇਸ਼ੱਕ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਵਾਰਾਂ ਤੇ ਵਧੀਕ ਦਾ ਸਲੋਕ ਹੈ, ਮਸਤਾਨੇ ਫਿਲਮ ਦੇ ਵਿੱਚ ਜਿਹੜਾ ਉਹ ਕਾਫੀ ਗੂੰਜਿਆ, ਔਰ ਜਿਹੜਾ ਸਾਰਾ ਕਿਰਦਾਰ ਹੈ ਉਹ ਇਸ ਗੱਲ ਦੇ ਉੱਤੇ ਸੀ। ਔਰ ਇਹ ਗੱਲ ਬੜੀ ਅਹਿਮੀਅਤ ਵਾਲੀ ਹੈ, ਔਰ ਕਿਉਂਕਿ ਬਹੁਤ ਸਾਰੀਆਂ ਐਂਗਲਸ ਤੋਂ ਤਾਂ ਐਨਾਲਿਸਿਸ ਸਾਹਮਣੇ ਆਏ ਨੇ, ਮੈਂ ਉਹ ਗੱਲ ਰਿਪੀਟ ਨਹੀਂ ਕਰਾਂਗਾ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਚੰਗੀ ਸੰਗਤ ਦੀ ਗੱਲ ਦੇਖਦੇ ਹੁਣ ਇੱਕ ਪਾਸੇ, ਕਿਉਂਕਿ ਸ਼ਾਇਦ ਜਿਹੜੇ ਫਿਲਮ ਦੇ ਪ੍ਰੋਡਿਊਸਰ ਨੇ, ਬਣਾਉਣ ਵਾਲੇ ਨੇ ਜਾਂ ਦੂਜੇ, ਉਹਨਾਂ ਨੇ, ਜਿਵੇਂ ਅਸੀਂ ਪਹਿਲਾਂ ਵੀ ਇਸ ਦੇ ਉੱਤੇ ਟਿੱਪਣੀ ਕੀਤੀ ਸੀ ਕਿ ਜਿਹੜੇ ਅਸਲ ਸਿੱਖ ਹੀਰੋ ਨੇ, ਸਿੱਖ ਕਿਰਦਾਰ ਨੇ, ਉਹਦੇ 'ਚ ਰੁਕਾਵਟ ਹੁੰਦੀ ਹੈ, ਕਿਉਂਕਿ ਅਸੀਂ ਉਹਨਾਂ ਦੀ ਜਿਹੜੀ ਹੈ ਉਹ ਨਕਲ ਨਹੀਂ ਕਰਨ ਦਿੰਦੇ, ਔਰ ਵੈਸੇ ਵੀ ਨਹੀਂ ਕਰਨੀ ਵੀ ਨਹੀਂ ਚਾਹੀਦੀ। ਇਸ ਲਈ ਸਾਹਿਬਜ਼ਾਦਾ ਫਿਲਮ ਦੇ ਵਿੱਚ ਜਿਹੜਾ ਉਹਦੀ ਐਨੀਮੇਸ਼ਨ ਨੂੰ ਇਸਤੇਮਾਲ ਕੀਤਾ ਗਿਆ ਸੀ, ਔਰ ਪੋਸੀਬਲ ਹੈ ਕਿਉਂਕਿ ਇੱਕ ਜਿਹੜਾ ਹੈ ਕਿ ਵੀ ਇਸ ਦੇ ਲਈ ਸਿਰਫ ਇੱਕ ਵਾਕਿਆ ਦੇ ਉੱਤੇ ਹੀ ਫੋਕਸ ਕੀਤਾ ਹੋਇਆ, ਨਾਦਰ ਸ਼ਾਹ ਦਾ ਹਮਲਾ। ਇਸ ਦੇ ਵਿੱਚ ਕਿਉਂਕਿ ਜਦੋਂ ਅਸੀਂ ਸਿੱਖੀ ਈਵਨ ਪੋਲੀਟੀਕਲ ਸਟਰਗਲ ਦੀ ਗੱਲ ਵੀ ਦੇਖਾਂਗੇ, ਰਾਜ ਭਾਗ ਦੇ ਕਾਨਸੈਪਟ ਨੂੰ ਵੀ 1699 ਈਸਵੀ ਦੀ ਵਿਸਾਖੀ ਨੂੰ ਜਦੋਂ ਕਿ ਖਾਲਸਾ ਪੰਥ ਦੀ ਸਾਜਨਾ ਹੋਈ ਤੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ, ਜਿਹੜਾ ਪਾਤਸ਼ਾਹੀ ਦਾਵਾ ਹੈ ਉੱਥੇ ਰੱਖ ਦਿੱਤਾ, ਰਾਜ ਕਰੇਗਾ ਖਾਲਸਾ। ਇਹ 10ਵੇਂ ਪਾਤਸ਼ਾਹ ਦੇ ਫਰਮਾਨ ਨੇ ਜਿਹੜੇ ਰਹਿਤਨਾਮਾ ਭਾਈ ਨੰਦ ਲਾਲ 'ਚ ਦਰਜ ਨੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਔਰ ਅਸੀਂ ਦੇਖਦੇ ਹਾਂ ਕਿ ਵੀ ਆਲਮੋਸਟ 11 ਸਾਲ ਦੇ ਵਿੱਚ 1699 'ਚ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ। 1710 ਦੇ ਵਿੱਚ ਪਹਿਲਾ ਸਿੱਖ ਰਾਜ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਥੱਲੇ ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਨੂੰ ਸਮਰਪਿਤ ਰਾਜ ਹੈ ਉਹ ਕਾਇਮ ਹੋ ਜਾਂਦਾ ਹੈ। ਔਰ ਉਸ ਦੇ ਇਕਨੋਮਿਕਲ ਇਫੈਕਟ ਕੀ ਹੁੰਦੇ ਨੇ, ਉਸ ਨੂੰ ਕਿਵੇਂ ਸਾਰੀ ਲੋਕਾਈ ਵੱਲੋਂ, ਹਿੰਦੂ ਸਿੱਖ ਮੁਸਲਮਾਨਾਂ ਵੱਲੋਂ ਪ੍ਰਵਾਨਿਤ ਕੀਤਾ ਜਾਂਦਾ ਹੈ। ਇਹੀ ਜਿਹੜੀਆਂ ਮੁੱਢਲੀਆਂ ਵੈਲਿਊਜ਼ ਜਿੱਥੇ ਕਿ ਇਨਸਾਨੀਅਤ ਹੀ ਬੇਸ ਹੈ, ਇਸ ਦਾ ਆਧਾਰ ਤਾਂ ਗੁਰੂ ਸਾਹਿਬ ਦੀ ਆਈਡੀਓਲੋਜੀ ਦੇ ਵਿੱਚ ਹੈ। ਔਰ ਇਹੀ ਕਾਰਨ ਹੈ ਕਿ ਉਸ
ਜਿਹੜਾ ਸਟੈਂਪ ਸੀ, ਰਾਇਲ ਸਟੈਂਪ ਪਹਿਲਾ ਸਿੱਖ ਰਾਜ ਦੀ, ਉਸ ਦੇ ਉੱਤੇ ਇਹੀ ਅਲਫਾਜ਼ ਸੀ ਜਿਹੜੇ ਈਵਨ ਜਦੋਂ ਇਸ ਫਿਲਮ ਦੇ ਵਿੱਚ ਨਾਦਰ ਸ਼ਾਹ ਦੇ ਪੀਰੀਅਡ ਤੋਂ ਬਾਅਦ ਸਡਨਲੀ ਜਿਹੜਾ ਫਿਰ ਉਹ ਮਹਾਰਾਜਾ ਰਣਜੀਤ ਸਿੰਘ ਐਂਟਰ ਕਰ ਰਹੇ ਨੇ 19 ਸਾਲ ਦੀ ਉਮਰ 'ਚ ਲਾਹੌਰ 'ਚ, ਔਰ ਉਸ ਦਾ ਜ਼ਿਕਰ ਹੈ ਵਿੱਚੋਂ ਕਾਫੀ ਵੱਡਾ ਹਿੱਸਾ ਗਾਇਬ ਹੋ ਜਾਂਦਾ ਇਤਿਹਾਸ ਦਾ। ਲੇਕਿਨ ਇਸ ਦੇ ਔਰ ਉਹੀ ਰਾਇਲ ਸਟੈਂਪ ਉਸ ਵੇਲੇ ਵੀ ਸੀ ਜਿਸ ਦੇ ਵਿੱਚ ਇਹ ਹੈ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਹੁਣ ਇਹ ਹੈ ਕਿ ਦੇਗ ਇਕਨੋਮਿਕਲ ਪ੍ਰੋਸਪੈਰਿਟੀ ਜੇ ਅੱਜ ਵੀ, ਔਰ ਇਵੇਂ ਇਸ ਫਿਲਮ ਦੇ ਵਿੱਚ ਵੀ ਜਿਹੜਾ ਉਹ ਸ਼ਰਧਾ ਨਾਲ ਆਏ ਲਈ ਦੇਗ ਤੇ ਚੜ੍ਹ ਕੇ ਆਏ ਲਈ ਤੇਗ, ਇਹ ਸਾਰੇ ਡਾਇਲੌਗ ਰਿਪੀਟ ਹੁੰਦੇ ਨੇ ਕਿਉਂਕਿ ਇਹ ਬੇਸਿਕ ਸਿੱਖੀ ਦੀ ਫਿਲਾਸਫੀ ਹੈ ਕਿ ਭਾਈ ਗੁਰੂ ਘਰ ਸਭ ਲਈ ਖੁੱਲ੍ਹਾ ਹੈ। ਕੋਈ ਵੀ ਜਿਹੜਾ ਰਾਤ ਬਰਾਤੇ ਮੁਸੀਬਤ ਵੇਲੇ ਮੁਸ਼ਕਿਲ ਉਸ ਦੀ ਹਿਫਾਜ਼ਤ ਵੀ ਹੈ। ਸਾਡੇ ਗੁਰੂ ਘਰ ਕਿਲੇ ਵਾਂਗ ਵੀ ਨੇ, ਜਿਹੜੀ ਬਿਲਕੁਲ ਬੇਸਹਾਰਾ ਨੇ ਉਹਨਾਂ ਦੇ ਲਈ ਸਹਾਰਾ ਹੈ, ਭੋਜਨ ਹੈ, ਕੱਪੜਾ ਹੈ, ਔਸ਼ਧੀ ਹੈ, ਗਿਆਨ ਹੈ। ਇਹ ਸਾਰਾ ਜਿਹੜਾ ਉਸ ਮੂਲ ਫਿਲਾਸਫੀ ਦਾ ਹਿੱਸਾ ਹੈ। ਲੇਕਿਨ ਜਿਹੜਾ ਧੱਕਾ ਕਰਦਾ ਹੈ, ਜਿਹੜਾ ਜ਼ੁਲਮ ਕਰਦਾ ਹੈ, ਜਿਹੜਾ ਵੰਗਾਰਦਾ ਹੈ, ਉਸ ਦੇ ਲਈ ਤੇਗ ਹੈ। ਔਰ ਇਹ ਜਿਹੜਾ ਪੀਰੀਅਡ, ਕਿਉਂਕਿ ਜਦੋਂ ਅਸੀਂ 18ਵੀਂ ਸਦੀ ਦੀ ਗੱਲ ਕਰਦੇ ਹਾਂ ਤੇ 1700 ਤੋਂ ਹੀ ਸ਼ੁਰੂ ਹੋ ਜਾਂਦੀ ਹੈ 18ਵੀਂ ਸਦੀ, ਤੇ 1799 ਦਾ ਸਾਲ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖਤ ਤੇ ਬੈਠਦੇ ਨੇ। ਇਹ ਸਾਰੀ ਸਦੀ ਪੰਜਾਬ ਦੇ ਵਿੱਚ, ਹਾਲਾਂਕਿ ਸਾਡੇ ਪੰਜਾਬ ਦੀ ਹਿਸਟਰੀ ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਤੇ ਦਰਿਆਏ ਸਿੰਧ ਤੋਂ ਲੈ ਕੇ ਤੇ ਫਿਰ ਜਿਹੜਾ ਉਹ ਜਮਨਾ ਤੱਕ, ਇਹ ਸਾਰਾ ਪੰਜਾਬ ਜਿਹੜਾ ਉਹਦੇ 'ਚ ਉਹਦੀਆਂ ਹਿਲਸ ਵੀ ਸ਼ਾਮਲ ਹੋ ਜਾਂਦੀਆਂ ਨੇ, ਉਹ ਟਰਮੋਇਲ ਦਾ ਪੀਰੀਅਡ ਹੈ। ਉਹੀ ਪੀਰੀਅਡ ਹੈ ਜਦੋਂ ਕਿ ਬੇਸ਼ੱਕ ਜਦੋਂ ਗੁਰੂ ਨਾਨਕ ਸਾਹਿਬ ਦੀ ਆਮਦ ਹੁੰਦੀ ਹੈ ਉਦੋਂ ਵੀ ਵੱਡੀ ਟਰਮੋਇਲ ਹੈ। 1526 ਦੇ ਵਿੱਚ ਜਿਹੜੇ ਲਗਭਗ 200-250 ਸਾਲ ਤੋਂ ਜਿਹੜਾ ਮੁਹੰਮਦ ਗੌਰੀ ਦੇ ਨਾਲ ਜਿਹੜਾ ਦਿੱਲੀ ਤਖਤ ਦੇ ਉੱਤੇ ਜਿਹੜੀ ਗੌਰੀ ਸਲਤਨਤ ਕਾਇਮ ਹੋਈ, ਵਿੱਚੋਂ ਦਾਸ ਵੰਸ਼, ਖਿਲਜੀ ਵੰਸ਼, ਕਿੰਨੇ ਹੋਰ ਨਿਕਲੇ। ਲੇਕਿਨ ਫਿਰ ਲੋਧੀ ਪਠਾਣਾ ਦੇ ਕੋਲ ਰਾਜ ਸੀ, ਲੋਧੀ ਨੇ। ਔਰ 1526 ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਆਪਣੀ ਉਦਾਸੀ ਤੋਂ ਵਾਪਸ ਮੁੜਦੇ ਨੇ, ਆਲਮੋਸਟ 50 ਸਾਲ ਦੇ ਕਰੀਬ ਗੁਰੂ ਸਾਹਿਬ ਦੀ ਉਮਰ ਹੈ, ਔਰ ਉਦੋਂ ਦਿੱਲੀ ਤਖਤ ਦੀ ਜਿਹੜੀ ਹੈ ਉਹ ਤਬਦੀਲੀ ਹੁੰਦੀ ਹੈ। ਤੁਰਕ ਪਠਾਣਾ ਭਈ ਲੜਾਈ, ਉਹਨੂੰ ਹਸਤ ਚੜਾਈ, ਉਹਨੂੰ ਤੁਬਕ ਚਲਾਈ ਕਿ ਤੁਰਕ ਤੇ ਪਠਾਨ, ਕਿਉਂਕਿ ਦਿੱਲੀ ਦੇ ਤਖਤ ਦੇ ਉੱਤੇ ਪਠਾਨ ਨੇ ਤੇ ਹਮਲਾਵਰ ਬਾਬਰ ਜਿਹੜਾ ਉਹ ਤੁਰਕ ਹੈ। ਔਰ ਇਹ ਜਿਹੜੀ ਹੈ ਤੁਰਕਾਂ ਔਰ ਪਠਾਨਾਂ ਦੀ ਲੜਾਈ 'ਚ ਜਿਹੜੀ ਈਵਨ ਅਨਈਵਨਨੈਸ ਹੈ ਕਿ ਉਹਨਾਂ ਦੇ ਕੋਲ ਹਾਥੀ ਨੇ, ਉਹ ਹਾਥੀਆਂ ਦੀ ਫੌਜ ਲੈ ਕੇ ਆਉਂਦੇ ਨੇ, ਕਿਉਂਕਿ ਮਸਤਾਨੇ ਦੇ ਸੈੱਟ ਦੇ ਉੱਤੇ ਤੁਹਾਨੂੰ ਬੜਾ ਇੱਕ ਚੰਗਾ ਲੱਗਦਾ ਹੈ ਕਿ ਵੀ ਜਿਸ ਕਿਸਮ ਦੇ ਉਹਨਾਂ ਨੇ ਕਾਸਟਿਊਮ ਵੀ ਇਸਤੇਮਾਲ ਕੀਤੇ, ਬਹੁਤਾ ਲੜਾਈ ਪੜ੍ਹਾਈ ਵਾਲਾ ਨਜ਼ਰ ਆਉਂਦਾ ਹੈ ਪਾਰਟ। ਲੇਕਿਨ ਉਹ ਸਾਰੇ ਸੈੱਟ ਨੂੰ ਸਿਰਜਣਾ, ਔਰ ਖ਼ਾਸ ਤੌਰ 'ਤੇ ਪੰਜਾਬੀ ਫਿਲਮਕਾਰੀ ਦੇ ਵਿੱਚ, ਹਾਲਾਂਕਿ ਜਿਹੜੀ ਪਹਿਲੀ ਪੰਜਾਬੀ ਇੱਕ ਚੰਗੀ ਫਿਲਮ ਜਿਸ ਦਾ ਜ਼ਿਕਰ, ਜਿਹਦਾ ਸਬੰਧ ਸਿੱਖ ਇਤਿਹਾਸ ਨਾਲ ਜੁੜਦਾ, ਭਾਵੇਂ ਉਹ ਵੀ ਇੱਕ ਕਹਾਣੀ ਸੀ, ਫਿਕਸ਼ਨ ਤੇ ਬੇਸ ਸੀ, ਨਾਨਕ ਨਾਮ ਜਹਾਜ਼। ਔਰ ਇਹ 1969 'ਚ ਆਲਮੋਸਟ ਤੁਸੀਂ ਉਸ ਨੂੰ ਦੇਖੋ ਕਿ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਪ੍ਰਿਥਵੀ ਰਾਜ ਕਪੂਰ, ਔਰ ਉਹਦਾ ਨਾਮ ਸੀ ਪ੍ਰਿਥਵੀ ਰਾਜ ਕਪੂਰ, ਪਹਿਲਾਂ ਥੀਏਟਰ 'ਚੋਂ ਫਿਰ ਫਿਲਮੀ ਦੁਨੀਆ 'ਚ ਆਇਆ। ਔਰ ਉਸ ਵੇਲੇ ਦੇ ਚੰਗੇ ਕਲਾਕਾਰ, ਹਾਲਾਂਕਿ ਕੁਛ ਨਵੇਂ ਵੀ ਜਿਹੜੇ ਨੇ ਉਸ ਦੀ ਕਾਸਟ ਦੇ ਵਿੱਚ ਸੀ, ਲੇਕਿਨ ਉਹ ਬੜੀ ਵੈਲ ਰਿਸੀਵਡ ਸੀ ਕਿਉਂਕਿ ਉਹਦੇ 'ਚ ਪਹਿਲੀ ਵਾਰ ਜਿਹੜੇ ਨੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਵੀ, ਜਿਹੜੀ ਕਹਾਣੀ ਨੂੰ ਉਹਨਾਂ ਨੇ ਦਰਬਾਰ ਸਾਹਿਬ ਦੀ ਕਰਾਮਾਤੀ ਤਾਕਤ ਦੇ ਨਾਲ ਜੋੜਿਆ, ਲੇਕਿਨ ਗੁਰਦੁਆਰਿਆਂ ਦੇ ਦਰਸ਼ਨ, ਔਰ ਉਹਨਾਂ 'ਚ ਬੇਸ਼ੱਕ ਕੋਈ ਵੀ ਸਿੱਖ ਕਿਰਦਾਰ ਓਰੀਜਨਲ ਨਹੀਂ ਸੀ, ਉਹ ਸਾਰੇ ਜਾਲੀ ਦਾੜੀਆਂ ਔਰ ਪੱਗਾਂ ਵਾਲੇ ਸੀ, ਲੇਕਿਨ ਪਹਿਲੀ ਵਾਰ ਜਿਹੜਾ ਸੀ ਉਹ ਦੂਸਰੇ ਪਿੜ 'ਚੋਂ ਨਿਕਲ ਕੇ, ਹਾਲਾਂਕਿ ਪੰਜਾਬੀ ਸਿਨੇਮੇ ਦਾ ਆਪਣਾ ਇਤਿਹਾਸ ਹੈ, ਇਹ ਨਹੀਂ ਹੈ ਵੀ ਪੰਜਾਬੀ 'ਚ ਉਸ ਤੋਂ ਪਹਿਲਾਂ ਫਿਲਮਾਂ ਨਹੀਂ, ਲੇਕਿਨ ਸਿੱਖ ਥਾਟ ਨੂੰ ਜਾਂ ਇਸ ਵੱਲ ਝੁਕਾਅ ਦੇ ਵਿੱਚ ਨਾਨਕ ਨਾਮ ਜਹਾਜ਼ ਨੇ ਬਹੁਤ ਅੱਛੀ ਬਿਜ਼ਨਸ ਵੀ ਕੀਤੀ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਵੀ ਪੈਟਰਨਾਈਜ਼ ਕੀਤਾ। ਥਾਂ ਥਾਂ ਜਿਹੜੇ ਨੇ ਉਦੋਂ ਕਈ ਚੀਜ਼ਾਂ ਦੇਖਣ ਜਾਂਦੀਆਂ ਸੀ ਕਿ ਜੀ ਉਹਨਾਂ ਸਿਨੇਮਿਆਂ ਨੂੰ ਪਹਿਲਾਂ ਕਹਿੰਦੇ ਨੇ ਧੋਤਾ ਜਾਂਦਾ ਸੀ ਕਿ ਭਾਈ ਹੁਣ ਹੈ ਮਹਾਰਾਜ ਦੀ, ਕਿਉਂਕਿ ਗੁਰਦੁਆਰਿਆਂ ਦੇ ਨੇ ਔਰ ਦੂਸਰੇ ਨੇ, ਲੋਕ ਕਈ ਨੰਗੇ ਸਿਰ ਨਹੀਂ ਸੀ ਜਾਂਦੇ ਅੰਦਰ, ਕਿ ਵੀ ਦੂਸਰੇ ਉਹ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਜਿਹੜੀ ਧਾਰਮਿਕ ਉਸ ਦਾ ਦੀ ਇੱਕ ਦਿੱਖ ਹੁੰਦੀ ਹੈ ਜਾਂ ਉਹਦਾ ਧਾਰਮਿਕ ਗੱਲ ਹੁੰਦੀ ਹੈ, ਉਹਦਾ ਪ੍ਰਭਾਵ ਹੁੰਦਾ ਹੈ। ਔਰ ਰਾਤ ਤੁਸੀਂ ਵੀ ਔਰ ਸਾਡੀ ਸਾਰੀ ਟੀਮ ਸੀ, ਅਸੀਂ ਦੇਖਿਆ ਕਿ ਵੀ ਜਦੋਂ ਜੈਕਾਰੇ ਗੂੰਜਦੇ ਨੇ, ਨਾ ਚਾਹੁੰਦਿਆਂ ਹੋਇਆਂ ਵੀ
ਜਿਹੜਾ ਹਾਲਾਂ ਇਹ ਹੁੰਦਾ ਕਿ ਵੀ ਵੈਸੇ ਤਾਂ ਤੁਸੀਂ ਸਿਨੇਮੇ 'ਚ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਦੂਜਾ, ਲੇਕਿਨ ਇੱਥੇ ਤੁਸੀਂ ਉਹਨਾਂ ਨੂੰ ਜੁਆਇਨ ਕਰਦੇ ਹੋ। ਬਿਲਕੁਲ ਇਸੇ ਤਰ੍ਹਾਂ ਖਾਸ ਤੌਰ ਤੇ ਜਿਹੜਾ ਮੈਂ ਕੱਲ ਇੱਕ ਪਾਰਟ ਦੇਖਿਆ, ਕਿਉਂਕਿ ਫਿਲਮ ਦੀ ਕਹਾਣੀ ਜਿੱਥੇ ਜ਼ੁਲਮ ਨਾਦਰ ਸ਼ਾਹ ਔਰ ਦੂਸਰੇ ਦਾ ਔਰ ਸਿੱਖੀ ਕਿਰਦਾਰ ਦੀ ਬਹਾਦਰੀ ਦੇ ਨਾਲ ਜੁੜੀ ਹੋਈ ਹੈ, ਅੱਛਾ ਉੱਥੇ ਅਸੀਂ ਦੇਖਦੇ ਹਾਂ ਕਿ ਅਰਦਾਸ ਦੀ ਅਹਿਮੀਅਤ, ਕਿ ਅਰਦਾਸ ਕਿਵੇਂ ਤਬਦੀਲ ਕਰਦੀ ਹੈ ਉਹਨਾਂ ਨੂੰ ਵੀ ਜਿਹੜੇ ਨਕਲਚੀ ਨੇ, ਜਿਨ੍ਹਾਂ ਦੀ ਕੋਈ ਟ੍ਰੇਨਿੰਗ ਨਹੀਂ ਹੈ, ਉਹ ਤਾਂ ਵਿਚਾਰੇ ਭੰਡ ਜਿਹੜੇ ਨੇ ਉਹ ਨਕਲਾਂ ਕਰਨ ਵਾਲੇ ਨੇ। ਲੇਕਿਨ ਕਿਉਂਕਿ ਇੱਕ ਪਾਸੇ ਜੋ ਕਹਾਣੀ ਨੇ ਵਰਤਾਰਾ ਵੀ ਵਰਤਾਇਆ, ਇਹ ਨਹੀਂ ਹੈ ਵੀ ਭੰਡ ਆਲ ਆਫ ਏ ਸਡਨ ਜਿਹੜੇ ਹਥਿਆਰਬੰਦ ਲੜਾਈ 'ਚ ਮਾਰ ਹੋ ਗਏ। ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਵੀ ਇੱਕ ਪਾਸੇ ਜਿੱਥੇ ਅਸੀਂ ਈਵਨ ਸਿੱਖ ਇਤਿਹਾਸ ਦੇ ਪੰਨਿਆਂ 'ਚ ਦੇਖਦੇ ਹਾਂ ਕਿ ਜਿਹੜੇ ਹਮਲਾਵਰ ਸੀ ਉਹ ਬੇਸ਼ੱਕ ਜਿਵੇਂ ਬਾਬਰ ਆਇਆ 1526 'ਚ, ਨਾਦਰ ਸ਼ਾਹ ਆਇਆ 1739 'ਚ, ਉਸ ਤੋਂ ਬਾਅਦ ਜਿਹੜਾ ਅਹਿਮਦ ਸ਼ਾਹ ਅਬਦਾਲੀ ਜਿਹੜਾ ਨਾਦਰ ਸ਼ਾਹ ਦੇ ਨਾਲ ਸਿਪਾਹ ਸਲਾਰ ਸੀ, ਬਾਅਦ ਦੇ ਵਿੱਚ ਉਹਦੇ ਹਮਲੇ 17 ਹੋਏ, ਔਰ ਉਸ ਤੋਂ ਪਹਿਲਾਂ ਮੁਗਲਾਂ ਦਾ ਔਰੰਗਜ਼ੇਬ ਜਾਂ ਜਹਾਂਗੀਰ ਦਾ ਜਿਹੜਾ ਨੈਗੇਟਿਵ ਸਿੱਖਾਂ ਪ੍ਰਤੀ ਰਵੱਈਆ ਸੀ, ਉਸ ਪੀਰੀਅਡ ਦੇ ਵਿੱਚ ਵੀ ਜਿਹੜੀ ਇੱਕ ਨਿਊਟਰਲ ਲਾਈਨ ਜਾਂ ਸਿੱਖਾਂ ਨਾਲ ਹਮਦਰਦੀ ਰੱਖਣ ਵਾਲੀ ਲਾਈਨ ਸੀ ਉਹ ਸੂਫੀ ਇਸਲਾਮ ਸੀ। ਔਰ ਇਹੀ ਕਾਰਨ ਸੀ ਸਾਈਂ ਮੀਆਂ ਮੀਰ ਨੀਂਹ ਪੱਥਰ ਵੀ ਰੱਖਦੇ ਨੇ ਹਰਿਮੰਦਰ ਸਾਹਿਬ ਦਾ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵੇਲੇ ਉਹ ਇੱਕ ਵਿਟਨੈਸ ਵੀ ਹੁੰਦੇ ਨੇ। ਬਾਅਦ ਦੇ ਵਿੱਚ ਨੂਰ ਜਹਾਂ ਜਿਹੜੀ ਜਹਾਂਗੀਰ ਦੀ ਵਾਈਫ ਹੈ, ਸਾਈਂ ਮੀਆਂ ਮੀਰ ਦੀ ਚੇਲੀ ਹੈ, ਉਹਦੇ ਰਾਹੀਂ ਜਿਹੜਾ ਗਵਾਲੀਅਰ ਦੇ ਕਿਲੇ ਚੋਂ ਜਿਹੜਾ ਨੈਗੋਸ਼ੀਏਸ਼ਨ ਫਾਈਨਲੀ ਹੁੰਦੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚ ਨੇ, ਉਹਦੇ 'ਚ ਵੀ ਆਪਣਾ ਰੋਲ ਅਦਾ ਕਰਦੇ ਨੇ। ਔਰ ਇਹ ਕਰੰਟ ਬਰਾਬਰ ਜਿਹੜਾ ਉਹ ਜਾਰੀ ਰਿਹਾ। ਔਰ ਇਸ ਨੂੰ ਵੀ ਬੜੀ ਖੂਬਸੂਰਤੀ ਨਾਲ ਮਸਤਾਨੇ ਫਿਲਮ ਦੇ ਵਿੱਚ ਕਲੰਦਰ ਰਾਹੀਂ, ਕਲੰਦਰ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ, ਇਹ ਕੋਈ ਇੱਕ ਇਹ ਟਾਈਟਲ ਹੈ ਜਿਹਦੇ 'ਚ ਸਿਆਣੇ ਮਨੁੱਖ ਨੂੰ ਰੱਬ ਦੇ ਨੇੜੇ ਜਿਹੜਾ ਪਹੁੰਚਿਆ ਹੋਇਆ ਜਿਹੜਾ ਉਹ ਉਸ ਦੇ ਲਈ ਇਹ ਲਫ਼ਜ਼ ਵਰਤਿਆ ਜਾਂਦਾ ਹੈ, ਇੱਕ ਸਪਿਰਿਚੁਅਲ ਮੈਨ। ਔਰ ਇਹਦੇ ਤੇ ਹੀ ਮੈਂ ਅਕਸਰ ਉਹ ਅਲਾਮਾ ਇਕਬਾਲ ਦਾ ਇੱਕ ਸ਼ੇਅਰ ਹੈ ਕਿ ਵੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਪਾਣੀ ਪਾਣੀ ਕਰ ਗਈ ਮੁਝਕੋ कलंदर की ये बात, तू जब झुका गैर के आगे ना तन तेरा ना मन। ਹੁਣ ਇਹ ਕਲੰਦਰ ਸਿਆਣਪ ਦਾ ਪ੍ਰਤੀਕ ਹੈ, ਵਿਜ਼ਡਮ ਦਾ ਪ੍ਰਤੀਕ ਹੈ, ਔਰ ਰੱਬ ਦੇ ਨਾਲ ਜੁੜੇ ਹੋਏ ਅੱਲਾਹੂ ਅੱਲਾਹੂ ਵਾਲਾ ਇਸਲਾਮਿਕ ਸੂਫੀਜ਼ਮ ਜਿਹੜਾ ਇਸਲਾਮ 'ਚ ਨੇ, ਲੇਕਿਨ ਉਸ ਲਿਬਰਟੀ ਦੇ ਨਾਲ। ਔਰ ਜਿਵੇਂ ਅਲਾਮਾ ਇਕਬਾਲ ਨੇ ਕਿਹਾ ਕਿ ਵੀ ਜਦੋਂ ਕਲੰਦਰ ਨੇ ਮੈਨੂੰ ਇਹ ਕਿਹਾ, ਉਸ ਦੀ ਗੱਲ ਨੇ ਮੈਨੂੰ ਪਾਣੀ ਪਾਣੀ ਕਰ ਦਿੱਤਾ ਕਿ ਜਦੋਂ ਤੂੰ ਕਿਸੇ ਗੈਰ ਦੇ ਅੱਗੇ ਝੁਕਿਆ ਇਹ ਗੁਲਾਮੀ, ਤੇ ਨਾ ਤਨ ਤੇਰਾ ਹੈ ਨਾ ਮਨ ਤੇਰਾ। ਹੁਣ ਇਹ ਸਾਰੇ ਦੇ ਵਿੱਚ ਜਿਹੜਾ ਸੈਂਟਰਲ ਕਿਰਦਾਰ ਹੈ, ਬੇਸ਼ੱਕ ਬਹੁਤਿਆਂ ਨੂੰ ਲੱਗਾ, ਔਰ ਸਾਡੀ ਟੀਮ ਦੇ ਵੀ ਇੱਕ ਦੋ ਮੈਂਬਰਸ ਦਾ ਵਿਊ ਸੀ ਕਿ ਵੀ ਜਿਹੜਾ ਹਿਸਟਰੀ ਦਾ ਇੰਨਾ ਖਜ਼ਾਨਾ ਸਾਡੇ ਕੋਲ ਪਿਆ, ਸਾਰਾ ਨਖਤੀਆਂ ਦੇ ਦੁਆਲੇ ਘੁਮਾਉਣ ਦੀ ਲੋੜ ਨਹੀਂ ਸੀ। ਸੋ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਉਂਕਿ ਇਸ ਫਿਲਮ ਦਾ ਜਿਹੜੀ ਟਾਰਗੇਟਡ ਆਡੀਅנס ਸੀ ਉਹ ਸਿਰਫ ਸਿੱਖ ਆਡੀਅנס ਨਹੀਂ ਹੈ। ਉਹ ਹੁਣ ਅਸੀਂ ਦੇਖਦੇ ਹਾਂ ਕਿ 5 ਹੋਰ ਜ਼ਬਾਨਾਂ ਦੇ ਵਿੱਚ, ਜਿਸ ਦੇ ਵਿੱਚ ਤੇਲਗੂ, ਮਰਾਠੀ, ਹਿੰਦੀ ਔਰ ਸ਼ਾਇਦ ਬੰਗਲਾ, ਉਹਦੇ 'ਚ ਵੀ ਇਹ ਫਿਲਮ ਜਿਹੜੀ ਹੈ ਨਾਲ ਦੀ ਨਾਲ ਡੱਬ ਹੋਈ ਹੈ ਜਾਂ ਹੋ ਰਹੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਉਹਨਾਂ ਦੇ ਲਈ ਵਾਈਡਰ ਆਡੀਅנס ਸੀ। ਜਿਹੜਾ ਮੈਸੇਜ ਹੈ ਉਸ ਦੇ ਵਿੱਚ, ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੇ ਸਾਰੇ ਕਿਰਦਾਰ ਸਿਰਜੇ ਗਏ ਨੇ, ਕਿਉਂਕਿ ਜ਼ਾਹਰ ਹੈ ਕਿ ਜੇ ਨਾਦਰ ਸ਼ਾਹ ਆਇਆ ਤੇ ਉਹਦੇ ਨਾਲ ਜਿਹੜੇ ਫੌਜ ਹੈ ਉਹ ਈਰਾਨ ਦੀ ਹੈ ਜਾਂ ਅਫਗਾਨਿਸਤਾਨ। ਇਸ ਲਈ ਤੁਹਾਨੂੰ ਫਿਲਮ ਦੇ ਵਿੱਚ ਵਿਚਾਲੇ ਪਰਸ਼ੀਅਨ ਬੋਲਦੇ ਵੀ ਨਜ਼ਰ ਆਉਂਦੇ ਨੇ, ਕਿਉਂਕਿ ਈਰਾਨ ਦੀ ਸਰਕਾਰੀ ਲੈਂਗੁਏਜ ਫਾਰਸੀ ਹੈ, ਪਰਸ਼ੀਅਨ ਹੈ, ਫਿਰ ਪਸ਼ਤੋ ਵੀ ਹੈ, ਕਿਉਂਕਿ ਬਹੁਤ ਸਾਰਾ ਇਹ ਰੀਜਨ ਅੱਜ ਅਫਗਾਨਿਸਤਾਨ, ਈਰਾਨ ਜਾਂ ਉਜ਼ਬੇਕਿਸਤਾਨ, ਤਾਜ਼ਿਕਸਤਾਨ ਇਹ ਮੁਲਕ ਨੇ। ਅਦਰਵਾਈਜ਼ ਇਹ ਵੱਡਾ ਹਿੱਸਾ ਜਿਹੜਾ ਜਿਹਦੇ 'ਚ ਸਭ ਬਲਖ, ਬੁਖਾਰਾ, ਇਹ ਖੁਰਾਸਾਨ ਦਾ ਹਿੱਸਾ ਸੀ। ਔਰ ਇਸ ਦੇ ਵਿੱਚ ਇਹ ਸਾਰੀਆਂ ਜ਼ਬਾਨਾਂ ਬੋਲੀਆਂ ਜਾਂਦੀਆਂ ਸੀ। ਔਰ ਇੱਥੇ ਵੀ, ਔਰ ਦਿੱਲੀ ਦਰਬਾਰ ਵੀ ਜਿਹੜਾ ਮੁਗਲਿਆ ਸਲਤਨਤ ਸੀ ਉਹਨਾਂ ਦੀ ਜਿਹੜੀ ਹੈ ਸਰਕਾਰੀ ਜ਼ਬਾਨ ਫਾਰਸੀ ਸੀ। ਔਰ ਈਵਨ ਸਿੱਖ ਰਾਜ ਦੇ ਵੇਲੇ ਵੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਜਿਹੜੀ ਆਫੀਸ਼ੀਅਲ ਲੈਂਗੁਏਜ ਉਹ ਫਾਰਸੀ ਹੈ। ਹੁਣ ਇਸ ਸਾਰੇ ਦੇ ਵਿੱਚ ਜਿੱਥੇ ਕਲੰਦਰ ਜਿਹੜਾ ਹੈ ਉਹ ਆਪਣੇ, ਔਰ ਉਹਨੂੰ ਗੁਰਪ੍ਰੀਤ ਘੁੱਗੀ, ਹਾਲਾਂ ਉਹ ਕਾਮੇਡੀਅਨ ਹੈ ਲੇਕਿਨ ਉਹਨੇ ਖੂਬਸੂਰਤ ਕਿਰਦਾਰ ਨਿਭਾਇਆ ਕਿ ਉਹ ਇਹ ਦੱਸ ਰਿਹਾ ਹੈ। ਔਰ ਜਿਵੇਂ ਈਵਨ ਉਹਦਾ ਇੱਕ ਬੱਚੇ ਦੇ ਤੌਰ ਤੇ ਸਫ਼ਰ ਜਿਹੜਾ ਹੈ ਕਲੰਦਰ ਦਾ, ਉਹਨੂੰ ਜਦੋਂ ਕਿ ਇੱਕ ਸੂਫੀਆਂ ਦਾ ਗਰੁੱਪ ਆਪਣੀ ਮਸਤੀ ਦੇ ਵਿੱਚ ਅੱਲਾਹੂ ਅੱਲਾਹੂ ਕਰਦਾ, ਦਰਿਆ ਦੇ ਕੰਢੇ ਵਿਚਰ ਰਿਹਾ, ਤੇ ਕਿਵੇਂ ਜਿਹੜੇ ਇੱਕ ਪਾਸੇ ਕੱਟੜਵਾਦ ਵਾਲੇ ਨੇ ਉਹਨਾਂ ਨੂੰ
ਉਹਨਾਂ ਦੇ ਮਿਊਜ਼ਿਕ ਨਾਲ ਵੀ ਪ੍ਰੋਬਲਮ ਸੀ, ਸੰਗੀਤ ਨਾਲ ਵੀ ਪ੍ਰੋਬਲਮ, ਔਰੰਗਜ਼ੇਬ ਨੂੰ ਵੀ ਪ੍ਰੋਬਲਮ ਸੀ ਸੰਗੀਤ ਨਾਲ, ਔਰ ਉਹ ਉਹਨਾਂ ਦਾ ਵਡਾਂਗਾ ਕਰ ਦਿੰਦਾ ਹੈ। ਪਰ ਇਹ ਬੱਚਾ ਜਿਹੜਾ ਛੋਟਾ ਹੈ ਇਹ ਜ਼ਖਮੀ ਹੁੰਦਾ ਹੈ, ਔਰ ਉੱਥੇ ਸਿੱਖਾਂ ਦਾ ਜਥਾ ਪਹੁੰਚ ਜਾਂਦਾ ਹੈ, ਔਰ ਉਹਨੇ ਆਪਣਾ ਜਿਹੜਾ ਬਚਪਨ ਹੈ ਉਹ ਕੁਛ ਸਿੰਘਾਂ ਦੀ ਸੰਗਤ ਦੇ ਵਿੱਚ ਜੰਗਲ ਦੇ ਵਿੱਚ ਗੁਜ਼ਾਰਨ ਦਾ ਮੌਕਾ ਮਿਲਦਾ ਹੈ। ਹਾਲਾਂਕਿ ਉਸ ਦਾ ਅਕੀਦਾ ਉਹ ਉਸੇ ਇਸਲਾਮ ਪ੍ਰਸਤ ਔਰ ਉਸ ਦੇ ਵਿੱਚ ਰਹਿੰਦਾ ਹੈ, ਪਰ ਉਹ ਉਸ ਕਿਰਦਾਰ ਰਾਹੀਂ ਉਹ ਜਿੱਥੇ ਕਿ ਇੱਕ ਉਸ ਮਾਹੌਲ ਨੂੰ ਸਿਰਜ ਦਿੰਦਾ ਹੈ। ਔਰ ਉਸ ਸਾਰੇ 'ਚ ਇੱਕ ਚੰਗੀ ਗੱਲ ਮੈਨੂੰ ਇਹ ਲੱਗੀ ਕਿ ਵੀ ਜਿਵੇਂ ਅਸੀਂ ਇਹ ਦੇਖਦੇ ਹਾਂ, ਭਾਵੇਂ ਉਹ ਭੰਡਾਂ ਦਾ ਨਕਲਚੀਆਂ ਦੇ ਦੁਆਲੇ ਐਂਟਰਟੇਨਮੈਂਟ ਔਰ ਬੇਸਿਕਲੀ ਫਿਲਮ ਬਣਾਉਣ ਵਾਲੇ ਜਾਂ ਐਕਟਰ ਵੀ ਹੈ ਤਾਂ ਕਮੇਡੀਅਨ ਬੈਕਗ੍ਰਾਉਂਡ 'ਚੋਂ ਹੀ ਆਏ ਹੋਏ ਨੇ, ਸੋ ਉਹਦੇ ਬਿਨਾਂ ਤਾਂ ਉਹਨਾਂ ਦਾ ਵੀ ਢਿੱਡ ਹੌਲਾ ਨਹੀਂ ਸੀ ਹੋਣਾ, ਔਰ ਸ਼ਾਇਦ ਆਡੀਅנס ਦੇ ਲਈ ਵੀ ਇਹ ਜ਼ਰੂਰੀ ਹੁੰਦਾ ਹੈ। ਔਰ ਉਸ ਦੇ ਜਿਵੇਂ ਦੇ ਸੈੱਟ ਤਿਆਰ ਕੀਤੇ ਗਏ ਜਾਂ ਜਿਵੇਂ ਬਾਜ਼ਾਰੇ ਹੁਸਨ ਲੱਗਦਾ ਹੈ ਜਾਂ ਜਿਵੇਂ ਹਮਲਾਵਰ ਔਰ ਦੂਸਰੇ ਉਹ ਪਾਰਟ ਜਿਹਨੂੰ ਤੁਸੀਂ ਉਹ ਮਸਾਲਾ ਫਿਲਮੀ ਹੁੰਦਾ ਹੈ ਉਹ ਵੀ ਸੀ। ਉਹ ਕਈ ਵਾਰੀ ਤੁਹਾਨੂੰ ਬੇਅਰ ਕਰਨਾ ਔਖਾ ਹੁੰਦਾ ਜਦੋਂ ਅਸੀਂ ਇੱਕ ਰੂਹਾਨੀਅਤ ਦੇ ਰਸਤੇ ਦੇ ਪਾਂਦੀ ਹੋਣ, ਤੁਸੀਂ ਅਨਕੰਫਰਟੇਬਲ ਵੀ ਹੁੰਦੇ ਹੋ, ਲੇਕਿਨ ਜਦੋਂ ਤੁਸੀਂ ਮਾਰਕੀਟਿੰਗ ਦੀ ਗੱਲ ਕਰਦੇ ਹੋ ਫਿਰ ਇਹ ਉਹਦਾ ਹਿੱਸਾ ਹੈ, ਇਸ ਨੂੰ ਤੁਸੀਂ ਰੋਕ ਨਹੀਂ ਸਕਦੇ। ਪਰ ਇਸ ਸਾਰੇ ਦੇ ਵਿੱਚ ਜਿਹੜਾ ਹੁਣ ਜੇ ਇੱਕ ਸਵਾਲ ਜਿਹੜਾ ਸਾਨੂੰ ਕਿਸੇ ਨੇ ਪੁੱਛਿਆ ਵੀ, ਉਹਨਾਂ ਨੇ ਕਿਹਾ ਜੀ ਇਹ ਕਿਵੇਂ ਹੈ ਵੀ ਜਿਹੜੇ ਸਿੱਕੇਬੰਦ ਫੌਜੀ ਨੇ ਮੁਗਲਿਆ ਸਲਤਨਤ ਦੇ ਜਾਂ ਦੂਜੇ ਉਹ ਨਕਲਚੀ ਜਿਹੜੇ ਨੇ ਉਹ ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੇ ਨੇ ਜਾਂ ਕੁਝ ਹਫ਼ਤਿਆਂ ਦੇ ਵਿੱਚ ਉਹ ਉਸ ਕਿਸਮ ਦੇ ਯੋਧੇ ਬਣ ਜਾਂਦੇ ਨੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਸਿੱਖ ਇਤਿਹਾਸ ਤੋਂ ਵਾਕਿਫ ਹੋ, ਹੁਣ ਬੰਦਾ ਸਿੰਘ ਬਹਾਦਰ ਦਾ ਸਾਨੂੰ ਇੰਨਾ ਕੁ ਪਤਾ ਹੈ ਕਿ 12-13 ਸਾਲ ਦੀ ਉਮਰ 'ਚ ਉਹਨੇ ਕੋਈ ਤੀਰ ਕਮਾਨ ਦੇ ਨਾਲ ਕੋਈ ਹਿਰਨੇ ਨੂੰ ਮਾਰਿਆ ਸੀ, ਉਸ ਤੋਂ ਬਾਅਦ ਤਾਂ ਫਕੀਰ ਹੋ ਗਿਆ ਸੀ। ਲੇਕਿਨ 10ਵੇਂ ਪਾਤਸ਼ਾਹ ਨਾਲ ਜੇ ਤੁਸੀਂ ਹਿਸਟੋਰੀਕਲ ਟਾਈਮਲਾਈਨ ਦੇਖੋ ਤੇ ਬੰਦਾ ਸਿੰਘ ਬਹਾਦਰ ਜਿਹੜਾ ਹੈ ਉਹ 1 ਮਹੀਨੇ ਤੋਂ 4 ਤੋਂ 6 ਹਫ਼ਤੇ ਤੋਂ ਜ਼ਿਆਦਾ ਸੰਪਰਕ ਨਹੀਂ। ਹੁਣ ਐਸੀ ਕਿਹੜੀ ਚੀਜ਼ ਹੈ ਜਿਹੜੀ ਉਹਨੂੰ ਜਨਰਲ, ਉਹਨੂੰ ਬਹਾਦਰ ਦਾ ਟਾਈਟਲ ਵੀ ਗੁਰੂ ਸਾਹਿਬ ਦਿੰਦੇ ਨੇ, ਔਰ ਉਹ ਇੱਕ ਸਫਲ ਜਨਰਲ ਹੋ ਕੇ 800 ਸਾਲ ਦੀ ਜਿਹੜੀ ਗੁਲਾਮੀ ਦੇ ਨਾਲ ਜੁੜਿਆ ਹੋਇਆ ਪਾਰਟ ਸੀ ਚਾਪੜ ਚਿੜੀ ਜਿਹਨੂੰ ਅੱਜ ਉਸ ਜੰਗ ਦੇ ਵਿੱਚ ਸਭ ਕੁਝ ਬਦਲ ਦਿੰਦਾ ਹੈ, ਖਾਲਸੇ ਦਾ ਸਫਲ ਜਰਨਲ ਬਣ ਜਾਂਦਾ ਹੈ। ਸੋ ਇਹ ਹੀ ਜਿਹੜੀ ਜਦੋਂ ਅਸੀਂ ਕ੍ਰਿਸ਼ਮੇ ਦੀ ਗੱਲ ਕਰਦੇ ਹਾਂ, ਹੁਣ ਐਸਾ ਕੀ ਹੈ ਕਿ ਉਹ ਇੱਕ ਨਾਟੇਕਾਰ ਦਾ ਬਚਿੱਤਰ ਸਿੰਘ ਜਿਸ ਨੂੰ ਨਾਗਣੀ ਬਰਛਾ ਦੇ ਕੇ 10ਵੇਂ ਪਾਤਸ਼ਾਹ ਭੇਜਦੇ ਨੇ ਤੇ ਉਹ ਵੱਡਾ ਕਦਾਵਰ ਦੁਨੀ ਚੰਦ ਦੌੜ ਜਾਂਦਾ ਔਰ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਜਾ ਕੇ ਮਸਤ ਹਾਥੀਆਂ ਦੀਆਂ ਮੁਹਾਰਾਂ ਮੋੜ ਦਿੰਦਾ। ਇਹੀ ਸਿੱਖ ਰੈਵੋਲੂਸ਼ਨ, ਜਦੋਂ ਤੁਸੀਂ ਗੁਰੂ ਨੂੰ ਸਮਰਪਿਤ ਹੋ ਕੇ ਆਪਣਾ ਆਪਾ, ਅਰਦਾਸ ਦਾ ਮਤਲਬ ਹੀ ਹੈ, ਅਰਦਾਸ ਆਜ਼ੀ ਦੇ ਨਾਲ ਤੁਹਾਡੀ ਕੀਤੀ ਗਈ ਜਿਹੜੀ ਹੈ ਉਹ ਅਕਾਲ ਪੁਰਖ ਦੇ ਅੱਗੇ ਗੁਜ਼ਾਰਿਸ਼ ਹੈ, ਅਰਦਾਸ ਲਫ਼ਜ਼ ਦਾ ਹੀ ਬੇਨਤੀ ਹੈ। ਹੁਣ ਜਦੋਂ ਫਿਰ ਉਹ ਤੁਸੀਂ ਉਹ ਨਹੀਂ ਰਹਿੰਦੇ, ਫਿਰ ਬਚਿੱਤਰ ਸਿੰਘ ਦੇ ਵਿੱਚ ਗੁਰੂ ਵਰਤ ਰਿਹਾ ਸੀ, ਉਹ ਕਲਾ ਗੁਰੂ ਦੀ ਸੀ, ਤਾਕਤ ਗੁਰੂ ਦੀ ਸੀ। ਜਦੋਂ ਤੱਕ ਉਹ ਮਾਧੋ ਦਾਸ ਵੈਰਾਗੀ ਲਛਮਣ ਦਾਸ ਸੀ, ਉਦੋਂ ਤੱਕ ਉਹ ਲਛਮਣ ਦਾਸ ਤੇ ਮਾਧੋ ਦਾਸ ਉਹ ਯੋਗਾ ਨਾਲ ਕੋਈ ਕਰਾਮਾਤਾਂ 2-4 ਰਿੱਧੀਆਂ ਸਿੱਧੀਆਂ ਹੋਣਗੀਆਂ, ਲੇਕਿਨ ਜਦੋਂ ਗੁਰੂ ਦੇ ਅੱਗੇ ਉਹਨੇ ਸਿਰ ਰੱਖ ਦਿੱਤਾ ਤੇ ਉਹਨੇ ਕਿਹਾ ਵੀ ਮੈਂ ਤੁਹਾਡਾ ਬੰਦਾ ਹੈ, ਫਿਰ ਉਸ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੀ ਕਲਾ ਵਰਤ ਰਹੀ ਸੀ। ਸੋ ਇਹੀ ਜਦੋਂ ਇੱਕ ਪਾਸੇ ਜ਼ੁਲਮ ਜਿਹਦਾ ਸ਼ਿਕਾਰ ਸਾਰੇ ਹੀ ਤਬਕੇ ਸੀ ਔਰ ਉਹਨਾਂ ਦੇ ਸਾਹਮਣੇ ਜਦੋਂ ਸਿੱਖ ਕਿਰਦਾਰ ਆਉਂਦਾ ਹੈ ਔਰ ਜ਼ਾਹਰ ਹੈ ਕਿ ਉਹ ਸਮਰਪਿਤ ਭਾਵਨਾ ਦੇ ਨਾਲ ਹੁੰਦਾ ਹੈ ਤੇ ਫਿਰ ਜਿਹੜਾ ਉਹ ਸਭ ਕੁਝ ਹੀ ਬਦਲ ਜਾਂਦਾ। ਔਰ ਇਹ ਕੋਈ ਇਹ ਨਹੀਂ ਹੈ ਕਿ ਵੀ ਔਰ ਜਿਹੜਾ ਉਹਨਾਂ ਦਾ ਜਜ਼ਬਾ ਅਸੀਂ ਦੇਖਦੇ ਹਾਂ, ਔਰ ਮੈਂ ਅੱਜ ਹੀ ਕਿਸੇ ਹੋਰ ਨਾਲ ਵੀਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਵੀ ਇਹ ਇੱਕ ਵਾਕਿਆ ਨਹੀਂ ਹੈ, ਔਰ ਕਿਉਂਕਿ ਇਹ ਸਾਡੀ ਸੀਨਾ ਬਸੀਨਾ ਵੀ ਹਿਸਟਰੀ 'ਚ ਵੀ ਨਾਦਰ ਸ਼ਾਹ ਔਰ ਜ਼ਕਰੀਆ ਖਾਨ ਦਾ ਡਾਇਲੌਗ ਤਾਂ ਹੈ ਕਿ ਜੀ ਇਹ ਕੌਣ ਨੇ, ਕੀ ਨੇ, ਕਿੱਥੇ ਰਹਿੰਦੇ ਨੇ, ਇਹ ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਘਰ ਹੈ, ਇਹ ਸਾਰਾ ਅਸੀਂ ਆਲਰੇਡੀ ਡਿਸਕਸ ਕੀਤਾ, ਮੈਂ ਰਿਪੀਟ ਨਹੀਂ ਕਰਾਂਗਾ। ਲੇਕਿਨ ਇਹ ਜਿਹੜਾ ਪਾਰਟ ਸੀ ਕਿ ਵੀ ਨਕਲਚੀਆਂ ਨੇ ਇਵੇਂ ਇਹ ਵੀ ਪਰੰਪਰਾ 'ਚ, ਔਰ ਕੱਲਾ ਇਹ ਨਹੀਂ ਹੈ, ਈਵਨ ਮੁਲਤਾਨ ਦੀ ਜੰਗ, ਹੁਣ ਮੁਲਤਾਨ ਦਾ ਇੰਨਾ ਜ਼ਬਰਦਸਤ ਕਿਲਾ ਔਰ ਮੁਲਤਾਨ 'ਚ ਮਹਾਰਾਜਾ ਰਣਜੀਤ ਸਿੰਘ ਨੇ 1808 ਤੋਂ ਲੈ ਕੇ ਆਲਮੋਸਟ 1818 ਤੱਕ 5-6 ਵਾਰ ਜਿਹੜਾ ਉਹਨੂੰ ਕੰਕਰ ਕੀਤਾ। ਉਹ ਜਿਹੜਾ ਉਹਨਾਂ ਦਾ ਉਹਨੂੰ ਥਾਪਿਆ ਜਾਂਦਾ ਸੀ, ਉਸ ਨੂੰ ਉਹ ਸੂਬੇਦਾਰ ਉਹ ਇਕਰਾਰ ਕਰਦਾ ਸੀ ਵੀ ਇੰਨਾ ਮੈਂ ਜਿਹੜਾ ਉਹ ਭੇਜਾਂਗਾ, ਜੋ ਵੀ ਉਹਨਾਂ ਦਾ ਖਰਾਜ ਹੁੰਦਾ, ਫਿਰ ਉਹ ਮੁੱਕਰ ਜਾਂਦਾ ਸੀ, ਫਿਰ ਆਉਂਦਾ। ਉਹਨੂੰ 1818 ਜਦੋਂ ਫਾਈਨਲੀ ਮੁਲਤਾਨ ਸੂਬਾ ਸਿੱਖ ਰਾਜ ਦਾ ਹਿੱਸਾ ਬਣਿਆ,
ਇੱਕ ਵਾਕਿਆ ਜਿਹੜਾ ਹਿਸਟੋਰੀਕਲ ਜਿਹੜਾ ਮੈਂਸ਼ਨਡ ਹੈ ਉਹ ਇਹ ਹੈ ਕਿ ਜਿਹਨੂੰ ਜ਼ਮਜ਼ਮ ਤੋਪ ਦਾ ਨਾਂ ਦਿੱਤਾ ਸੀ ਅਬਦਾਲੀ ਨੇ, ਉਹਦੇ ਤੋਂ ਹੀ ਖੋਈ ਹੋਈ ਸੀ। ਸਿੱਖ ਉਹਨੂੰ ਭੰਗੀਆਂ ਵਾਲੀ ਤੋਪ ਕਹਿੰਦੇ ਨੇ, ਅੱਜ ਵੀ ਲਾਹੌਰ ਮਿਊਜ਼ੀਅਮ ਦੇ ਬਾਹਰ ਹੈ। ਤੇ ਮੁਲਤਾਨ ਦਾ ਕਿਲਾ ਬਹੁਤ ਮਜ਼ਬੂਤ ਸੀ ਔਰ ਉਸ ਦੇ ਉੱਤੇ ਜਦੋਂ ਇਹ ਜਿਹੜੀ ਹੈ ਭੰਗੀਆਂ ਵਾਲੀ ਤੋਪ ਜਾਂ ਜ਼ਮਜ਼ਮ ਉੱਤੇ ਪਹੁੰਚਦੀ ਹੈ ਔਰ ਉਸ ਨਾਲ ਗੋਲੇ ਦਾਗੇ ਜਾਂਦੇ ਨੇ ਤਾਂ ਕਿ ਕੰਧ ਦੇ ਵਿੱਚ ਪਾੜ ਪਏ, ਤੇ ਅਚਾਨਕ ਉਸ ਦਾ ਇੱਕ ਪਹੀਆ ਜਿਹੜਾ ਹਿੱਲ ਜਾਂਦਾ ਹੈ ਔਰ ਗੋਲੇ ਜਾ ਰਹੇ ਨੇ, ਉਹਦੇ ਵਿੱਚ ਆਲਮੋਸਟ ਪਾੜ ਪੈ ਗਿਆ, ਲੇਕਿਨ ਗੋਲੇ ਦਾਗੇ ਜਾਣੇ ਬੰਦ ਹੋ ਜਾਂਦੇ ਨੇ ਕਿਉਂਕਿ ਔਰ ਜਿਹੜਾ ਉਹਨਾਂ ਦਾ ਉਹ ਤੋਪਚੀ ਹੈ, ਇੰਚਾਰਜ ਹੈ, ਉਹ ਕਹਿੰਦਾ ਜੀ ਇਹ ਹੋਰ 2-4 ਗੋਲਿਆਂ ਦੀ ਮਾਰ ਹੀ ਸੀ, ਪਰ ਅਦਰਵਾਈਜ਼ ਹੁੰਦਾ ਇਹ ਸੀ ਵੀ ਜਿਉਂ ਹੀ ਪਾੜ ਪਿਆ ਦੂਜੇ ਪਾਸੇ ਜਿਹੜੇ ਅੰਦਰ ਨੇ ਉਹ ਜੋ ਵੀ ਸੀਮੈਂਟ ਜਾਂ ਜੋ ਵੀ ਸੀ ਉਹਨੂੰ ਲਿਆ ਕੇ ਉਹਨੂੰ ਪੂਰ ਦਿੰਦੇ ਸੀ। ਉਹਨੇ ਕਿਹਾ ਜੀ ਜੇ ਮਤਲਬ ਇਹ ਹੁਣ ਖਰਾਬ ਹੋ ਗਈ ਹੈ, ਹੋਰ ਕਾਫੀ ਦਿਨਾਂ ਤੋਂ ਕਿਲੇ ਦੀ ਘੇਰਾਬੰਦੀ ਸੀ, ਉਹਨੇ ਕਿਹਾ ਜੀ ਇੱਕੋ ਹੀ ਤਰੀਕਾ ਹੈ ਕਿ ਵੀ ਜੇ ਇੱਕ ਬੰਦਾ ਇੱਥੇ ਆਂਦਾ ਜਾਏ ਮੋਢਾ ਉਹ ਦੇ, ਹਾਲਾਂ ਜਦੋਂ ਗੋਲਾ ਚੱਲੇਗਾ ਤਾਂ ਉਹ ਪਿੱਛੇ ਨੂੰ ਉੜ ਜਾਏਗਾ ਉਹ, ਲੇਕਿਨ ਕੁਛ ਜਿਹੜੇ ਦੇਰ ਬਾਅਦ ਕਿਲੇ ਨੂੰ ਦੇ ਵਿੱਚ ਪਾੜ ਪੈ ਜਾਏਗਾ। ਔਰ ਉਹਨਾਂ ਨੇ ਫੌਜ 'ਚ ਜਾ ਕੇ ਕਿਹਾ ਕਿ ਵੀ ਇਵੇਂ, ਔਰ ਇੱਕ ਤੋਂ ਬਾਅਦ ਇੱਕ ਜਿਹੜੇ ਸਿੱਖ ਨੇ ਉਹ ਫੌਜੀ ਉਹ ਆ ਕੇ ਦੇਣ ਲੱਗੇ। ਔਰ ਉਸ ਸਾਰੀ ਜੰਗ ਦੇ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਪ੍ਰਭਾਵ ਕਿਵੇਂ ਹੁੰਦਾ ਹੈ ਜਦੋਂ 4 ਚੁਫੇਰੇ ਕੁਰਬਾਨੀ ਦਾ ਮਾਹੌਲ ਬਣਦਾ ਹੈ। ਜਿਹੜੇ ਉਸ ਦੇ 2 ਜਸੂਸ ਉਸ ਮੁਲਤਾਨ ਦੇ ਨਵਾਬ ਦੇ ਸਿੱਖਾਂ ਦੇ ਵਿੱਚ ਵਿਚਰ ਰਹੇ ਸੀ ਰਿਪੋਰਟ ਕਰਨ ਦੇ ਲਈ, ਉਹਨਾਂ ਦਾ ਅਕਾਊਂਟ ਜਿਹੜਾ ਔਰ ਇਹ ਜ਼ਿਕਰ ਜਦੋਂ ਤੁਸੀਂ ਉਸ ਪੀਰੀਅਡ ਦੀ ਹਿਸਟਰੀ ਦੇਖਦੇ ਹੋ, ਉਹ ਕਹਿੰਦੇ ਨੇ ਵੀ ਮਰਨ ਲਈ ਇੰਨਾ ਚਾਅ ਸੀ ਉਹਨਾਂ ਸਿੱਖ ਫੌਜੀਆਂ 'ਚ, ਇੱਕ ਤੋਂ ਬਾਅਦ ਇੱਕ ਧੱਕਾ ਦੇ ਕੇ ਅੱਗੇ ਹੋ ਰਿਹਾ ਸੀ ਕਿ ਹੁਣ ਮੇਰੀ ਵਾਰੀ ਹੈ, ਹੁਣ ਮੇਰੀ ਵਾਰੀ ਹੈ। ਕਹਿੰਦੇ ਵੀ ਉਸ ਜੋਸ਼ ਦੇ ਵਿੱਚ ਸਾਡਾ ਵੀ ਜੀ, ਕਿਉਂਕਿ ਸਿੱਖ ਪਹਿਰਾਵੇ 'ਚ ਵਿਚਰ ਰਿਹਾ ਸੀ, ਕਿ ਸਾਡਾ ਵੀ ਜੀ ਕੀਤਾ ਵੀ ਅਸੀਂ ਸ਼ਹੀਦ ਹੋਈਏ। ਅਸੀਂ ਕਹਿੰਦੇ ਲਾਈਨ 'ਚ ਲੱਗ ਕੇ ਨਾਲ ਆਉਂਦੇ ਰਹੇ, ਫਿਰ ਪਾਸੇ ਹੋ ਜਾਈਦਾ ਸੀ ਵੀ ਅਸੀਂ ਤਾਂ ਰਿਪੋਰਟ ਭੇਜਣੀ। ਸੋ ਇਹ ਗੱਲ ਮੈਂ ਇਸ ਲਈ ਕੱਟਣਾ ਦੱਸ ਰਿਹਾ ਵੀ ਇਹ ਉਸ ਦੌਰ ਨੂੰ ਯਾਦ ਕਰਵਾਉਂਦਾ ਹੈ ਕਿ ਜਦੋਂ ਇੱਕ ਪਾਸੇ 4 ਚੁਫੇਰਾ ਉਤਸ਼ਾਹ ਵਾਲਾ ਬਣ ਜਾਂਦਾ ਹੈ ਔਰ ਤੁਹਾਡਾ ਇੱਕ ਮਾਹੌਲ ਸਿਰਜਿਆ ਜਾਂਦਾ ਹੈ, ਤੇ ਫਿਰ ਜਿਹੜੇ ਨੇ ਐਵੇਂ ਨਹੀਂ ਗੁਰੂ ਸਾਹਿਬ ਦਾ ਜਿਹੜਾ ਫਰਮਾਨ कि चिड़ियों से मैं बाज तोड़ाऊं, 1.25 लाख से एक लड़ाऊं, तब है गोबिंद सिंह नाम। अदरवाइज कौन बंदा हाथियों नाल लड़ सकता है जी? 40 बंदे 10 लाख की फौज नाल किवें भिड़ सकते हैं? और ये कहानी उदों दी नहीं है कि भी ये नादर शाह ने देखी या जकरिया खान ने देखी। गल ये है कि अज भी उही स्पिरिट जिहड़ी है जो तुसीं प्रवेल करदी नज़र आती है। जून 84 सन जरनैल सिंह पिंडां वाले, जनरल सुबेग सिंह, भाई अमरीक सिंह, बिल्कुल ये कोई पिछे हटण वाली कौम तो नहीं है। फिर हुणी जे 13 महीने चली किसान मूवमेंट दे विच तुसीं हर आसपैक्ट तो देखो, ਜਿਹੜੇ ਆਸਪੈਕਟ ਇਸ ਦੇ ਵਿੱਚ ਸਿੱਖੀ ਜੀਵਨ ਜਾਂਚ ਦੇ। ਹਾਲਾਂ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ 'ਚ ਅਸੀਂ ਫਿਲਮ ਮੇਕਰਸ ਔਰ ਦੂਸਰਿਆਂ ਨੂੰ ਜਿਹੜੀ ਹੈ ਉਹ ਆਪਣੀ ਇਨਪੁਟ ਵੀ ਦਿਆਂਗੇ ਪਰਸਨਲੀ ਵੀ, ਔਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੇ TV 84 ਦੇ ਦਿੱਲੀ ਬੇਸਡ ਬਿਊਰੋ ਚੀਫ ਨੇ, ਜਿੱਥੇ ਫਿਲਮ ਗੁੜਗਾਵਾਂ ਦੇ ਮਲਟੀਪਲੈਕਸ ਦੇ ਵਿੱਚ ਰਿਲੀਜ਼ ਹੋਈ, ਉੱਥੇ ਸਾਰੀ ਟੀਮ ਨੂੰ ਜਿਹੜੀ ਉਹ ਇੰਟਰਵਿਊ ਕੀਤਾ 1-to-1 ਮੇਨਲੀ। ਇੱਕ ਵੱਡੇ ਆਨਰ ਦੀ ਗੱਲ ਹੈ। ਔਰ ਉਹਦੇ 'ਚ ਇਹ ਵੀ ਸਾਹਮਣੇ ਆਇਆ ਕਿ ਹੋਰ ਫਿਲਮਾਂ ਵੀ ਇਸ ਤਰਜ਼ ਤੇ ਬਣਨਗੀਆਂ। ਸੋ ਸਾਨੂੰ ਲੱਗਦਾ ਵੀ ਬਹੁਤ ਸਾਰਾ ਇਤਿਹਾਸਕ ਪੱਖ ਵੀ ਸੀ ਜੇ ਇਸ ਨੂੰ ਸ਼ਾਮਲ ਕੀਤਾ ਜਾ ਸਕਦਾ ਸੀ, ਪਰ ਸ਼ਾਇਦ ਉਹਨਾਂ ਨੇ ਕਮਰਸ਼ੀਅਲ ਐਂਗਲ ਨੂੰ ਵੀ ਮੱਦੇਨਜ਼ਰ ਰੱਖਦੇ ਆ। ਔਰ ਸੈਕੰਡਲੀ ਕਿਉਂਕਿ ਅਜੋਕੇ ਕੰਟੈਕਸਟ ਦਾ ਉਸ 'ਚ ਕੋਈ ਜ਼ਿਕਰ ਨਹੀਂ ਹੁੰਦਾ, ਔਰ ਇਸ ਗੱਲ ਦਾ ਫਿਰ ਇਸ ਲਈ ਹੈ ਉਹਨਾਂ ਨੂੰ ਕਿ ਭਾਈ ਇਸ ਲਈ ਫਿਲਮ ਤੇ ਕੱਟ ਵੀ ਨਹੀਂ ਲੱਗਾ। ਅਦਰਵਾਈਜ਼ ਹੁਣ ਜੇ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕਸ ਦੇ ਉੱਤੇ 95 ਕੱਟ ਲੱਗਦੇ ਨੇ, ਫਿਰ ਵੀ ਰਿਲੀਜ਼ ਨਹੀਂ ਹੋਣ ਦਿੱਤੀ ਜਾਂਦੀ। ਸੋ ਉਸ ਸਾਰੇ ਚੋਂ ਘੱਟੋ ਘੱਟ ਇੱਕ ਪ੍ਰਾਈਡ ਜ਼ਰੂਰ ਨਿਕਲਦਾ ਹੈ। ਠੀਕ ਹੈ ਜਿਹੜੀ ਗੱਲ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਕਹੀ, ਔਰ ਜਿਵੇਂ ਤੁਸੀਂ ਕਿਹਾ ਵੀ ਅੱਜ ਭਾਈ ਕਾਹਨ ਸਿੰਘ ਨਾਭਾ ਉਹਨਾਂ ਦਾ ਜਨਮ ਦਿਨ ਹੈ, ਜਿਨ੍ਹਾਂ ਨੇ ਮਹਾਨ ਕੋਸ਼ ਵਰਗਾ ਖਜ਼ਾਨਾ ਪੰਥ ਨੂੰ ਦਿੱਤਾ। ਜਦੋਂ ਅਸੀਂ ਪ੍ਰੋਫੈਸਰ ਪੂਰਨ ਸਿੰਘ ਦਾ ਜਾਂ ਭਾਈ ਵੀਰ ਸਿੰਘ ਦਾ ਜ਼ਿਕਰ ਕਰਦੇ ਹਾਂ ਤਾਂ ਭਾਈ ਕਾਹਨ ਸਿੰਘ ਨਾਭਾ ਬਹੁਤ ਵੱਡੀ ਸ਼ਖਸੀਅਤ ਹੈ। ਅਸੀਂ ਕਿਸੇ ਦਿਨ ਕੋਈ ਸਪੈਸ਼ਲ ਪ੍ਰੋਗਰਾਮ ਉਹਨਾਂ ਨਾਲ ਰਿਲੇਟਡ ਕਰਾਂਗੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਤੁਹਾਡੀ ਐਕਚੁਅਲ ਲਰਨਿੰਗ ਹੈ, ਜਿਵੇਂ ਅਸੀਂ ਕਿਹਾ ਕਿ ਉਹ ਗੁਰਮਤ ਜੀਵਨ ਜਾਂਚ ਹੈ, ਤੁਹਾਡਾ ਆਪਣਾ ਜੀਵਨ ਹੈ, ਪਰਿਵਾਰ ਘਰ ਘਰ ਅੰਦਰ ਧਰਮਸਾਲ ਸਿਰਫ ਇਸ ਲਈ ਨਹੀਂ, ਭਾਈ ਗੁਰਦਾਸ ਜੀ ਨੇ ਕਿਹਾ ਇਹ ਘਰ ਦੇ ਅੰਦਰ ਉਸ ਦੀ ਟ੍ਰੇਨਿੰਗ, ਗੁਰਮੁਖ ਦਾ ਸਾਥ, ਔਰ ਕੋਈ ਵੀ ਸਬਸਟੀਚਿਊਟ ਜਿਹੜਾ ਹੈ ਉਹ ਤੁਹਾਡੇ ਜੀਵਨ ਦੇ ਅੰਦਰ ਪੜ੍ਹਾਈ
ਗੁਰਮੁਖ ਸਿੱਖਿਆ ਔਰ ਪ੍ਰੈਕਟੀਕਲ ਜੀਵਨ ਦਾ ਨਹੀਂ ਹੈ, ਜੀ ਅਸੀਂ ਫਿਰ ਵੀ ਜਿਨ੍ਹਾਂ ਨੇ ਇਹ ਐਫਰਟ ਕੀਤਾ ਹੈ ਔਰ ਹੋਰ ਵੀ ਇਸ ਹਾਂਜੀ। ਐਸਪੈਕਟ ਦੇ ਉੱਤੇ ਜਿਨ੍ਹਾਂ ਸਾਡੇ ਵੀਰਾਂ ਭੈਣਾਂ ਦੀ ਸਾਨੂੰ ਇਨਪੁਟ ਆਈ, ਅਸੀਂ ਫਿਰ ਵੀ ਇਹਨੂੰ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜੋ ਸੁਣਾ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ।